ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਦੇ ਬਾਰੇ। ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 19 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੋ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀ ਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲਿਊਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਵੀਰ ਕੌਰ ਬਾਸੀ ਐਲਗਰੋਵ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਰਲਕ ਤੇ ਸਟਾਕਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ ਨੇ ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਵੀ USA ਦਾ ਇੱਕ ਫੌਜੀ ਉਹ ਨਾਰਥ ਕੋਰੀਆ ਦੇ ਕਸਟਡੀ ਦੇ ਵਿੱਚ ਹੈਗਾ ਆ ਜੀ। ਉਹ ਅਨਆਥੋਰਾਈਜ਼ਡ ਬਾਰਡਰ ਕ੍ਰਾਸਿੰਗ ਉਹ ਤੋਂ ਹੋ ਗਈ। ਇਹ ਨਹੀਂ ਪਤਾ ਵੀ ਉਹ ਨੋਇੰਗਲੀ ਕੀਤੀ ਆ ਜਾਂ ਅਨਨੋਇੰਗਲੀ ਹੋ ਗਈ। ਤੇ ਯੂਨਾਈਟਿਡ ਨੇਸ਼ਨ ਕਮਾਂਡ ਜੋ ਆਪਰੇਟ ਕਰਦੀ ਆ ਜੁਆਇੰਟ ਸਿਕਿਉਰਿਟੀ ਏਰੀਆ ਵਿਦਿਨ ਉਹਨਾਂ ਦਾ ਡੀਮਿਲਟਰਾਈਜੇਸ਼ਨ ਜ਼ੋਨ ਆ ਨਾਰਥ ਤੇ ਸਾਊਥ ਕੋਰੀਆ ਦੇ ਵਿੱਚ। ਪਹਿਲਾਂ ਉਹਨਾਂ ਨੇ ਕਨਫਰਮ ਕੀਤਾ ਸੀ ਅਨਆਇਡੈਂਟੀਫਾਈਡ US ਨੈਸ਼ਨਲ ਕ੍ਰਾਸ ਹੋ ਗਿਆ। ਹੁਣ ਇਹ ਹੋਇਆ ਵੀ ਪ੍ਰਾਈਵੇਟ ਸੈਕੰਡ ਕਲਾਸ ਇਹ ਸ਼ੋਲਜਰ ਜਿਸ ਦਾ ਨਾਂ ਟਰਾਵਿਸ ਕਿੰਗ ਦੱਸਿਆ ਗਿਆ ਹੈ ਉਹ ਕ੍ਰਾਸ ਕਰ ਗਿਆ ਤੇ ਉਸ ਨੂੰ ਉੱਥੇ ਅਰੈਸਟ ਕਰ ਲਿਆ ਗਿਆ। ਕਿੰਗ ਨੂੰ ਐਸਕੌਰਟ ਕਰਕੇ ਜੋ ਇੰਚਿਓਨ ਏਅਰਪੋਰਟ ਆ ਸਿਵਲ ਦੇ ਲਾਗੇ ਉਹ ਉੱਥੋਂ ਅਰੈਸਟ ਕਰ ਲਿਆ ਗਿਆ ਹੈਗਾ। ਕਿੰਗ ਨੇ 2 ਮਹੀਨੇ ਦੇ ਕਰੀਬ ਸਾਊਥ ਕੋਰੀਆ ਦੀ ਜੇਲ੍ਹ ਦੇ ਵਿੱਚ ਵੀ ਸਰਵ ਕੀਤਾ ਸੀ ਅਸੌਲਟ ਚਾਰਜਸ ਤੇ। ਸਾਊਥ ਕੋਰੀਆ ਦੇ ਆਫੀਸ਼ੀਅਲਸ ਕਹਿੰਦੇ ਆ, ਈਵਨ ਜੋ US ਦੀ ਆਰਮੀ ਆ ਉਹ ਕਹਿੰਦੇ ਵੀ ਅਸੀਂ ਵੀ ਇਸ ਨੂੰ ਵਿੱਚੋਂ ਛੁੱਟੀ ਦੇ ਦਿੱਤੀ ਸੀ। ਕਿੰਗ ਨੇ US ਆਰਮੀ 'ਚ ਸਰਵ ਕੀਤਾ ਜਨਵਰੀ 2021 ਤੋਂ। ਸੋ ਕਾਫੀ ਜਿਹੜੀਆਂ ਕਨਫਲਿਕਟਿੰਗ ਰਿਪੋਰਟਸ ਆ ਰਹੀਆਂ ਹੈਗੀਆਂ। ਪੈਂਟਾਗਨ ਡਿਫੈਂਸ ਸੈਕਟਰੀ ਲੋਇਡ ਆਸਟਨ ਨੇ ਕਨਫਰਮ ਕੀਤਾ ਵੀ ਸਰਵਿਸ ਮੈਂਬਰ ਵਿਲਫੁਲੀ ਤੇ ਵਿਦਾਊਟ ਆਥੋਰਾਈਜੇਸ਼ਨ ਕ੍ਰਾਸ ਕਰਕੇ ਗਿਆ ਮਿਲਟਰੀ ਡੀਮਾਰਕੇਸ਼ਨ ਲਾਈਨ 'ਚ ਵੀ ਆਪਣੀ ਮਰਜ਼ੀ ਦੇ ਨਾਲ ਬਿਨਾਂ ਕਿਤੇ ਆਥੋਰਾਈਜੇਸ਼ਨ ਤੇ ਉਹ ਕਹਿੰਦੇ ਆ ਵੀ ਅਸੀਂ ਸਾਡਾ ਯਕੀਨ ਆ ਵੀ ਉਹ DPRK ਕਸਟਡੀ ਦੇ ਵਿੱਚ ਹੈਗਾ ਆ। ਇਹ ਇੱਕ ਉਹਨਾਂ ਨੇ ਕਾਨਫਰੰਸ ਦੇ ਦੌਰਾਨ ਦੱਸਿਆ। ਡੈਮੋਕ੍ਰੈਟਿਕ ਪੀਪਲ ਰਿਪਬਲਿਕ ਆਫ ਕੋਰੀਆ DPRK ਤੇ ਇਹ ਇਸ ਨੂੰ ਕਲੋਜ਼ਲੀ ਕਹਿੰਦੇ ਅਸੀਂ ਮੋਨੀਟਰ ਕਰ ਰਹੇ ਹੈਗੇ ਆ ਤੇ ਕਿਸ ਤਰ੍ਹਾਂ ਉਸ ਨੂੰ ਛੁਡਾਇਆ ਜਾ ਸਕਦਾ ਹੈਗਾ ਨਾਰਥ ਕੋਰੀਆ ਦੇ ਕੋਲੋਂ। ਸੋ ਲੋਕਲ ਮੀਡੀਆ ਉੱਥੇ ਕਹਿ ਰਿਹਾ ਵੀ ਇੱਕ ਬੰਦਾ ਜੋ ਵਿਜ਼ਿਟ ਕਰ ਰਿਹਾ ਸੀ ਮਿਲਟਰੀ ਡਿਮਾਰਕੇਸ਼ਨ ਲਾਈਨ ਤੇ ਜੋ ਉੱਥੇ ਦਾ ਪੈਨਮੁਨਜੋਨ ਏਰੀਆ ਆ ਤੇ ਸਿਵਲੀਅਨ ਟੂਰ ਗਰੁੱਪ ਦੇ ਵਿੱਚ ਸੀਗਾ ਤੇ ਉਸ ਨੂੰ 3:27 ਤੇ ਜੋ ਉੱਥੇ ਦਾ ਲੋਕਲ ਟਾਈਮ ਸੀ ਸ਼ਾਮ ਦਾ ਉਸ ਟਾਈਮ ਫੜਿਆ ਗਿਆ, ਉਸ ਨੂੰ ਅਰੈਸਟ ਕੀਤਾ ਗਿਆ। ਕਿਮ ਜੋਂਗ ਉਨ ਜੋ ਉੱਥੇ ਦਾ ਡਿਕਟੇਟਰ ਹੈਗਾ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਾਫੀ ਉਹਨੂੰ ਇੱਕ ਖੂੰਜੇ ਲਾ ਕੇ ਰੱਖਿਆ ਸੀ ਪਰ ਬਾਅਦ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਡੀਲ ਵੀ ਕਰਨ ਦੀ ਗੱਲਬਾਤ ਹੋਈ ਸੀ ਪਰ ਉਹ ਡੀਲ ਸਿਰੇ ਨਹੀਂ ਚੜੀ ਤੇ ਉਸ ਦੀ ਜੋ ਭੈਣ ਹੈਗੀ ਆ ਉਸਨੇ ਵੀ ਵਾਰਨਿੰਗ ਦਿੱਤੀ ਹੈਗੀ ਆ ਵੀ US ਸਪਾਈ ਪਲੇਨ ਛੱਡ ਰਿਹਾ ਹੈਗਾ ਤੇ USA ਨੂੰ ਇਹ ਸਾਰਾ ਕੰਮ ਜਿਹੜਾ ਆ ਉਹ ਬੰਦ ਕਰ ਦੇਣਾ ਚਾਹੀਦਾ। ਜੀ।
ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਰੂਸ ਯੂਕਰੇਨ ਜੰਗ ਦੀ। ਰੂਸ ਨੇ ਯੂਕਰੇਨ ਦੇ ਉਡੇਸਾ ਬੰਦਰਗਾਹ ਉੱਤੇ ਡਰੋਨਾਂ ਤੇ ਕਰੂਜ਼ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਹੈ। ਯੂਕਰੇਨ ਦੇ ਮੁਤਾਬਕ ਉਹਨਾਂ ਕਈ ਡਰੋਨਾਂ ਤੇ 6 ਮਿਜ਼ਾਈਲਾਂ ਨੂੰ ਡੇਗਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਕਾਲੇ ਸਾਗਰ ਦੇ ਵਿੱਚ ਸਥਿਤ ਇਸ ਬੰਦਰਗਾਹ ਤੋਂ ਅਨਾਜ ਦੀ ਜ਼ਰੂਰੀ ਸਪਲਾਈ ਸੰਬੰਧੀ ਕੀਵ ਦੇ ਨਾਲ ਹੋਇਆ ਜਿਹੜਾ ਸਮਝੌਤਾ ਸੀਗਾ ਉਹ ਰੂਸ ਨੇ ਤੋੜ ਦਿੱਤਾ। ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਇਹ ਹੈ ਕਿ ਉਹਨਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਸਾਰੀਆਂ 6 ਮਿਜ਼ਾਈਲਾਂ ਤੇ 25 ਡਰੋਨਾਂ ਨੂੰ ਡੇਗ ਲਿਆ, ਪਰ ਇਹਨਾਂ ਦੇ ਮਲਬੇ ਤੇ ਧਮਾਕਿਆਂ ਦੇ ਨਾਲ ਬੰਦਰਗਾਹ ਦੇ ਕੁਝ ਹਿੱਸਿਆਂ ਤੇ ਰਹਿਸ਼ੀ ਇਮਾਰਤਾਂ ਨੂੰ ਨੁਕਸਾਨ ਜ਼ਰੂਰ ਪਹੁੰਚਿਆ। ਇੱਕ ਬੰਦਾ ਜ਼ਖਮੀ ਦੱਸਿਆ ਗਿਆ। ਯੂਕਰੇਨੀ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਹਮਲਿਆਂ ਦੇ ਰਾਹੀਂ ਰੂਸ ਉਹਨਾਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਦੇ ਵਿੱਚ ਪਾ ਰਿਹਾ ਹੈ, ਜਿਨ੍ਹਾਂ ਨੂੰ ਯੂਕਰੇਨ ਦੇ ਅਨਾਜ ਦੀ ਲੋੜ ਹੈ। ਉਹਨਾਂ ਕਿਹਾ ਕਿ ਅਫਰੀਕਾ, ਮੱਧ ਪੂਰਬ ਅਤੇ ਏਸ਼ੀਆ ਦੇ ਵਿੱਚ ਭੁੱਖਮਰੀ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਅਨਾਜ ਦੀਆਂ ਉੱਚੀਆਂ ਕੀਮਤਾਂ ਹੋਰ ਲੋਕਾਂ ਨੂੰ ਜਿਹੜਾ ਉਹ ਗਰੀਬੀ ਵੱਲ ਧੱਕ ਰਹੀਆਂ ਨੇ। ਉਧਰ ਦੂਜੇ ਪਾਸੇ ਸੰਯੁਕਤ ਰਾਸ਼ਟਰ ਤੇ ਯੂਕਰੇਨ ਦੇ ਪੱਛਮੀ ਸਾਥੀਆਂ ਨੇ ਬੰਦਰਗਾਹ ਤੋਂ ਹੁੰਦੀ ਸਪਲਾਈ ਦੇ ਵਿੱਚ ਅੜਿੱਕਾ ਪਾਉਣ ਦੇ ਲਈ ਮਾਸਕੋ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਕਈ ਜ਼ਿੰਦਗੀਆਂ ਖਤਰੇ ਦੇ ਵਿੱਚ ਪੈ ਸਕਦੀਆਂ ਨੇ। ਮਾਸਕੋ ਨੇ ਕਿਹਾ ਕਿ ਓਡੇਸਾ ਬੰਦਰਗਾਹ ਦੇ ਲਈ ਹੋਇਆ ਸਮਝੌਤਾ ਉਦੋਂ ਤੱਕ ਮੁਅੱਤਲ ਰਹੇਗਾ ਜਦ ਤੱਕ ਰੂਸ ਦੇ ਅਨਾਜ ਤੇ ਖਾਦ ਉੱਤੇ ਆਲਮੀ ਪੱਧਰ ਤੇ ਲਾਈਆਂ ਪਾਬੰਦੀਆਂ ਨਹੀਂ ਹਟਾਈਆਂ ਜਾਂਦੀਆਂ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਕ੍ਰੀਮੀਆ ਉੱਤੇ ਯੂਕਰੇਨ ਵੱਲੋਂ ਕੀਤੇ ਗਏ ਡਰੋਨ ਹਮਲੇ ਨੂੰ ਨਾਕਾਮ ਕੀਤਾ ਹੈ। ਅਸਲ ਦੇ ਵਿੱਚ ਇਹ ਜਿਹੜੀ ਜੰਗ ਹੈ ਇਹ ਸਿੱਧੇ ਤੌਰ ਤੇ ਤਾਂ ਬੇਸ਼ੱਕ ਰੂਸ ਦੀ ਯੂਕਰੇਨ ਦੇ ਨਾਲ ਹੈ, ਪਰ ਅਸਿੱਧੇ ਤੌਰ ਤੇ ਇਹ ਜੰਗ ਰੂਸ ਦੀ ਪੱਛਮੀ ਮੁਲਕਾਂ ਦੇ ਨਾਲ ਹੈ ਤੇ ਉਹ ਹਰ ਵਾਰ ਰੂਸ ਜਿਹੜਾ ਉਹ ਨਵੀਂ ਇੱਕ ਬਿਸਾਤ ਵਿਛਾਉਂਦਾ, ਨਵੀਂ ਸ਼ਤਰੰਜ ਦੀ ਚਾਲ ਜਿਹੜੀ ਉਹ ਚੱਲਦਾ ਇਸ ਜੰਗ ਦੇ ਵਿੱਚ। ਤੇ ਉਸ ਤੋਂ ਬਾਅਦ ਉਹ ਆਪਣੇ ਜਿਹੜੇ ਪੱਛਮੀ ਵਿਰੋਧੀ ਹੈ ਜਿਹੜੇ ਕਿ ਅਸਿੱਧੇ ਤੌਰ ਤੇ ਇਸ ਜੰਗ ਦੇ ਵਿੱਚ ਇਨਵੋਲਵ ਨੇ, ਚਾਹੇ ਉਹ ਅਮਰੀਕਾ ਹੋਵੇ ਚਾਹੇ ਉਹ ਯੂਰਪ ਦੇ ਮੁਲਕ ਹੋਣ, ਪਰ ਦੋਨਾਂ ਪਾਸਿਆਂ ਤੋਂ ਜਿਹੜੀ ਕੋਲਡ ਵਾਰ ਹੈ, ਜਿਹੜੀ ਅਸਿੱਧੀ ਜੰਗ ਹੈ, ਉਹਨਾਂ ਦੋਨਾਂ ਪਾਸਿਆਂ ਦੇ ਵਿੱਚ ਜਿਹੜਾ ਰਗੜਾ ਉਹ ਜਿਹੜੇ ਜੰਗੀ ਮਾਹਰ ਨੇ ਜਾਂ ਕੌਮਾਂਤਰੀ ਮਾਮਲਿਆਂ ਦੇ ਵਿਸ਼ਲੇਸ਼ਕ ਨੇ ਉਹ ਕਹਿੰਦੇ ਨੇ ਕਿ ਉਹਦੇ ਚ ਰੂਸ ਦਾ ਜਿਹੜਾ ਆਰਥਿਕ ਨੁਕਸਾਨ ਹੈ ਉਹ ਜ਼ਿਆਦਾ ਹੋ ਰਿਹਾ, ਕਿਉਂਕਿ ਰੂਸ ਉੱਤੇ ਕਈ ਤਰ੍ਹਾਂ ਦੀਆਂ ਸੈਂਕਸ਼ਨ ਲੱਗਦੀਆਂ ਨੇ। ਜਦੋਂ ਸੈਂਕਸ਼ਨ ਲੱਗਦੀਆਂ ਨੇ ਤਾਂ ਇਹਦਾ ਮਤਲਬ ਹੈ ਕਿ ਤੁਹਾਡਾ ਲੈਣ ਦੇਣ ਰੁਕਣਾ, ਤੇ ਜਦੋਂ ਲੈਣ ਦੇਣ ਰੁਕਣਾ ਤੇ ਉਹਦਾ ਜਿਹੜਾ ਅਸਰ ਹੈ ਉਹ ਤੁਹਾਡੀ ਇਕਨੋਮੀ ਤੇ ਤੁਹਾਡੇ ਮੁਲਕ ਦੀ ਇਕਨੋਮੀ ਤੇ ਪੈਣਾ ਜੱਗ ਜ਼ਾਹਰ ਜੀ ਗੱਲ ਆ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਦੂਜੇ ਪਾਸੇ ਜਿਹੜੇ ਰੂਸ ਪੱਖੀ ਵਿਸ਼ਲੇਸ਼ਕ ਨੇ ਜਾਂ ਜਿਹੜੇ ਰੂਸੀ ਵੈਬਸਾਈਟਸ ਨੂੰ ਜਾਂ ਮਾਸਕੋ ਦੇ ਨਾਲ ਜਿਨ੍ਹਾਂ ਦੀਆਂ ਨੇੜਤਾਵਾਂ ਨੇ ਜਾਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਵਲਾਦੀਮੀਰ ਪੁਤਨ ਇੱਕ ਚੰਗੇ ਨੇਤਾ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਰੂਸ ਨੇ ਇਹ ਜਿਹੜੇ ਉਹਨਾਂ ਦੇ ਟੈਕਟਿਕਸ ਨੇ ਜੰਗ ਦੇ ਵਿੱਚ, ਕਦੇ ਪੁਲ ਡਿੱਗ ਪਿਆ, ਕਦੇ ਬੰਦਰਗਾਹ ਦੇ ਵਿੱਚ ਸਪਲਾਈ ਰੋਕਤੀ, ਤਾਂ ਇਹ ਸਭ ਇਸ ਕਰਕੇ ਕਿ ਪੱਛਮ ਇਸ ਜੰਗ ਦੇ ਵਿੱਚ ਹੋਰ ਇਨਵੋਲਵ ਨਾ ਹੋਵੇ। ਸੋ ਜੰਗ ਸਿੱਧੇ ਤੌਰ ਤੇ ਰੂਸ ਤੇ ਯੂਕਰੇਨ ਦੀ ਹੈ, ਪਰ ਅਸਿੱਧੇ ਤੌਰ ਤੇ ਰੂਸ ਦੀ ਜੰਗ ਇਹ ਕਈ ਮੁਲਕਾਂ ਦੇ ਨਾਲ ਕਹੀ ਜਾ ਸਕਦੀ ਹੈ। ਜੀ ਜੀ, ਦੂਸਰੇ ਪਾਸੇ ਮਾਸਕੋ ਗ੍ਰੀਨ ਡੀਲ ਜੋ ਕਣਕ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਰਸ਼ੀਆ ਵਾਲਿਆਂ ਨੇ ਵੀ ਅਸੀਂ ਦੁਬਾਰਾ ਕੀ ਫਿਰ ਇਹਦੇ ਬਾਰੇ ਗੱਲਬਾਤ ਸ਼ੁਰੂ ਕਰ ਸਕਦੇ ਆ ਜੇ ਯੂਐਨ ਯੂਨਾਈਟਿਡ ਨੇਸ਼ਨਸ ਰਸ਼ੀਆ ਦੀਆਂ ਜੋ ਮੰਗਾਂ ਆ ਉਹ 3 ਮਹੀਨਿਆਂ ਦੇ ਵਿੱਚ ਮੰਨਦਾ ਹੈਗਾ ਆ। ਰਸ਼ੀਆ ਨੇ ਸੋਮਵਾਰ ਨੂੰ ਇਹ ਕਿਹਾ ਵੀ ਉਹਨਾਂ ਨੇ ਸਾਰੇ ਜਿਹੜੇ ਆਪਰੇਸ਼ਨ ਆ ਉਹ ਹਾਲਟ ਕਰਤੇ, ਉਹ ਬੰਦ ਕਰ ਦਿੱਤੇ, ਜਿਹਦੇ ਥਰੂ ਯੂਕਰੇਨ ਬਲੈਕ ਸੀ ਦੇ ਥਰੂ ਆਪਣੀ ਜੋ ਦਾਣੇ ਆ, ਕਣਕ ਆ, ਉਹ ਬਾਹਰਲੇ ਮੁਲਕਾਂ ਨੂੰ ਭੇਜਦਾ ਸੀ। ਹੁਣ ਕਈ ਮੁਲਕਾਂ ਦੇ ਵਿੱਚ ਤਾਂ ਭੁੱਖਮਰੀ ਹੋ ਸਕਦੀ ਆ ਜੇ ਇਹ ਕਣਕ ਨਾ ਗਈ। ਸਰੋਤਿਆਂ ਨੂੰ ਦੱਸਦੀ ਜਾਈਏ ਵੀ ਦੁਨੀਆ 'ਚ ਸਭ ਤੋਂ ਜ਼ਿਆਦਾ ਕਣਕ ਯੂਕਰੇਨ ਤੇ ਰਸ਼ੀਆ ਦੇ ਵਿੱਚ ਹੁੰਦੀ ਹੈਗੀ ਆ। ਬਲੈਕ ਸੀ ਡੀਲ ਯੂਐਨ ਨੇ ਬਰੋਕਰ ਕੀਤੀ ਸੀ ਟਰਕੀ ਨੂੰ ਨਾਲ ਲਾ ਕੇ ਜੁਲਾਈ 1 ਨੂੰ ਪਿਛਲੇ ਸਾਲ, ਤਾਂ ਕਿ ਗਲੋਬਲ ਫੂਡ ਦਾ ਕ੍ਰਾਈਸਿਸ ਨਾ ਹੋਵੇ, ਇਸ ਤੋਂ ਬਚਿਆ ਜਾ ਸਕੇ। ਕੀਵ ਜੋ ਯੂਕਰੇਨ ਦੀ ਰਾਜਧਾਨੀ ਆ ਤੇ ਮਾਸਕੋ ਜੋ ਰਸ਼ੀਆ ਦੀ ਰਾਜਧਾਨੀ ਆ, ਦੋਨੋਂ ਹੀ ਸਭ ਤੋਂ ਵੱਡੇ ਗ੍ਰੇਨ ਐਕਸਪੋਰਟਰ ਹੈਗੇ ਆ। ਰਸ਼ੀਆ ਨੇ ਇਸ ਤੋਂ ਪਿੱਛਾ ਖਿੱਚ ਲਿਆ ਤਾਂ ਕਿ ਜੋ ਇੰਨਾ ਜ਼ਿਆਦਾ ਯੂਕਰੇਨ ਵੱਲੋਂ ਲਗਾਤਾਰ ਰਸ਼ੀਆ ਦੇ ਵੱਖ-ਵੱਖ ਜੋ ਇਨਫਰਾਸਟ੍ਰਕਚਰ ਆ ਉਹਨਾਂ ਦੇ ਉੱਤੇ ਵੀ ਅਟੈਕ ਕੀਤਾ ਜਾ ਰਿਹਾ। ਸੋ ਇਸ ਕਰਕੇ ਉਹ ਕਹਿੰਦੇ ਵੀ ਨਹੀਂ, ਅਸੀਂ ਇਸ ਤੋਂ ਅੱਗੇ ਨਹੀਂ ਜਾਣਾ। ਰਸ਼ੀਅਨ ਫੋਰਨ ਮਿਨਿਸਟਰੀ ਦੇ ਸਪੋਕਸਵੂਮਨ ਮਾਰੀਆ ਜ਼ਾਖਰੋਵਾ ਉਹਨਾਂ ਨੇ ਇਹ ਕਿਹਾ ਆ ਵੀ ਯੂਨਾਈਟਿਡ ਨੇਸ਼ਨ ਨੂੰ ਅੱਗੇ ਆਉਣਾ ਚਾਹੀਦਾ ਆ। ਰਸ਼ੀਆ ਡੀਲ ਬਣਾਊਗਾ ਤੇ ਉਸ ਦੇ ਬਦਲੇ ਮਾਸਕੋ ਨੂੰ ਜਿਹੜੀਆਂ ਆ ਹੋਰ ਗੱਲਬਾਤ ਕਰਨੀਆਂ ਪੈਣਗੀਆਂ, ਖਾਸ ਕਰਕੇ ਯੂਕਰੇਨ ਦੇ ਜੋ ਐਕਸਪੋਰਟ ਚੱਲ ਰਿਹਾ ਹੈਗਾ। ਰਸ਼ੀਆ ਯੂਨਾਈਟਿਡ ਨੇਸ਼ਨ
ਮੈਮੋਰੰਡਮ ਉਹ ਇੱਦਾਂ ਕਹਿੰਦਾ ਆ ਵੀ ਐਗਰੀਮੈਂਟ ਇਹ ਆ ਵੀ ਘੱਟੋ ਘੱਟ 3 ਸਾਲਾਂ ਦੇ ਲਈ ਹੈਗਾ ਆ, ਅਨਲੈਸ ਇੱਕ ਪਾਰਟੀ ਜੋ ਇਸ ਨੂੰ ਟਰਮੀਨੇਟ ਕਰਦੀ ਹੈਗੀ ਆ, ਜਾਂ ਰਸ਼ੀਆ ਜਾਂ ਯੂਐਨ। ਸੋ ਯੂਐਨ ਕੋਲ ਹਜੇ ਵੀ 3 ਮੰਥ ਹੈਗੇ ਆ ਇਸ ਸਾਰੇ ਕਾਸੇ ਦੇ ਲਈ। ਸੋ ਉਹਨਾਂ ਨੂੰ ਕਹਿੰਦੇ ਆ ਵੀ ਯੂਐਨ ਦਾ ਜੋ ਸੈਕਟਰੀ ਆ ਉਹ ਕਾਫੀ ਕੋਸ਼ਿਸ਼ ਕਰ ਰਿਹਾ ਵੀ ਇਸ ਨੂੰ ਦੁਬਾਰਾ ਕੀ ਫੇਰ ਚਾਲੂ ਕੀਤਾ ਜਾਵੇ, ਤਾਂ ਕਿ ਸਾਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਭੁੱਖਮਰੀ ਹੋ ਸਕਦੀ ਆ ਉਸ ਤੋਂ ਬਚਿਆ ਜਾ ਸਕੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ। ਇੰਗਲੈਂਡ ਦਾ ਯੂਕੇ ਦੀ ਸੰਸਦ ਵੱਲੋਂ ਗੈਰ ਕਾਨੂੰਨੀ ਪ੍ਰਵਾਸ ਦੀ ਸਮੱਸਿਆ ਨੂੰ ਜੜੋਂ ਖਤਮ ਕਰਨ ਲਈ ਜਿਹੜਾ ਤਿਆਰ ਬਿੱਲ ਹੈ ਉਹ ਪਾਸ ਕਰ ਦਿੱਤਾ ਗਿਆ। ਇਹ ਬਿੱਲ ਬੜਾ ਵਿਵਾਦਤ ਹੈ। ਇਸ ਦਰਮਿਆਨ ਇੱਥੇ ਇੱਕ ਵੱਡਾ ਬੇੜਾ ਪੁੱਜਾ ਸੀ, ਜਿਸ ਦੇ ਵਿੱਚ 500 ਸ਼ਰਨਾਰਥੀ ਦੱਸੇ ਗਏ ਨੇ। ਹਾਊਸ ਆਫ ਲਾਰਡਸ ਦੇ ਵਿੱਚ ਸਾਰੇ ਅੜਿੱਕੇ ਪਾਰ ਕਰਦਿਆਂ ਸਰਕਾਰ ਦਾ ਇਹ ਵਿਵਾਦਤ ਕਾਨੂੰਨ ਦੱਸਦੇ ਆ ਕਿ ਪਾਸ ਹੋ ਗਿਆ, ਜਿਸ ਤੋਂ ਬਾਅਦ ਬੀਬੀ ਸਟਾਕਹੋਮ ਨਾਮੀ ਇੱਕ ਵੱਡੇ ਬੇੜੇ ਨੂੰ ਪੋਰਟਲੈਂਡ ਦੇ ਵਿੱਚ ਰੋਕ ਲਿਆ ਗਿਆ। ਦਰਅਸਲ ਛੋਟੇ-ਛੋਟੇ ਬੇੜਿਆਂ ਦੇ ਰਾਹੀਂ ਜੋਖਮ ਭਰੇ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਆਉਣ ਵਾਲੇ ਪ੍ਰਵਾਸੀਆਂ ਨੂੰ ਰੋਕਣ ਦੇ ਲਈ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਰਣਨੀਤੀ ਦੇ ਵਿੱਚ ਬੇੜਾ ਅਤੇ ਬਿੱਲ ਦੋਵੇਂ ਅਹਿਮ ਹਿੱਸਾ ਨੇ। ਇਸ ਬਿੱਲ ਦਾ ਮਕਸਦ ਪ੍ਰਵਾਸੀਆਂ ਵੱਲੋਂ ਕੀਤੇ ਜਾ ਰਹੇ ਜੋਖਮ ਭਰੇ ਸਫ਼ਰ ਨੂੰ ਰੋਕਣ ਅਤੇ ਉਹਨਾਂ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਯੂਕੇ ਆਉਣ ਤੋਂ ਬਾਅਦ ਸ਼ਰਨ ਦੀ ਮੰਗ ਰੋਕਣ ਦੇ ਵਿੱਚ ਸਹਾਈ ਹੋਵੇਗਾ। ਇਸ ਕਾਨੂੰਨ ਦੇ ਤਹਿਤ ਫੜੇ ਜਾਣ ਵਾਲੇ ਵਿਅਕਤੀਆਂ ਨੂੰ ਉਹਨਾਂ ਦੇ ਮੁਲਕ ਜਾਂ ਕਿਸੇ ਹੋਰ ਸੁਰੱਖਿਅਤ ਮੁਲਕ ਭੇਜ ਦਿੱਤਾ ਜਾਵੇਗਾ ਅਤੇ ਯੂਕੇ ਦੇ ਵਿੱਚ ਮੁੜ ਕਦੇ ਵੀ ਦਾਖਲ ਹੋਣ ਤੇ ਪਾਬੰਦੀ ਲਾ ਦਿੱਤੀ ਜਾਵੇਗੀ। ਯੂਕੇ ਦਾ ਇਹ ਬਿੱਲ ਕਾਫੀ ਵਿਵਾਦਤ ਹੈ। ਰਿਸ਼ੀ ਸੁਨਕ ਦੀਆਂ ਉੱਥੋਂ ਦੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ, ਜਿਹੜੀਆਂ ਖਾਸ ਕਰਕੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ, ਉਹਨਾਂ ਨੇ ਇਸ ਬਿੱਲ ਦੀ ਖਾਸੀ ਜਿਹੜੀ ਆਲੋਚਨਾ ਉਹ ਕੀਤੀ ਹੈ। ਤੇ ਇਹਦੇ ਨਾਲ ਨਾਲ ਇਹ ਬਿੱਲ ਲੱਖਾਂ ਉਹਨਾਂ ਲੋਕਾਂ ਦੀਆਂ ਆਸਾਂ ਉਮੀਦਾਂ ਉੱਤੇ ਪਾਣੀ ਫੇਰ ਦੂਗਾ ਜਿਹੜੇ ਲੋਕ ਇਸ ਵੇਲੇ ਮਿਡਲ ਈਸਟ ਦੇ ਸੀਰੀਆ, ਇਰਾਕ ਵਰਗੇ, ਅਫਗਾਨਿਸਤਾਨ ਵਰਗੇ ਅਸਥਿਰਤਾ ਦੀ ਮਾਰ ਚੱਲ ਰਹੇ ਮੁਲਕਾਂ ਦੇ ਵਿੱਚ ਦੇ ਰਹਿ ਰਹੇ ਨੇ, ਵਸਿੰਦੇ ਨੇ ਉੱਥੋਂ ਦੇ। ਤੇ ਇਹਦੇ ਨਾਲ ਨਾਲ ਪਾਕਿਸਤਾਨ ਦੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਪ੍ਰਵਾਸ ਕਰਨ ਦਾ ਯਤਨ ਕਰਦੇ ਨੇ। ਪਰ ਇਹਦੇ ਵਿੱਚ ਇਹ ਹੈ ਕਿ ਇਹ ਜਿਹੜਾ ਸਫ਼ਰ ਹੈ ਇਹ ਇੰਨਾ ਕੁ ਔਖਾ ਹੈ ਤੇ ਇੰਨਾ ਕੁ ਮੁਸ਼ਕਲਾਂ ਭਰਿਆ ਹੈ ਕਿ ਇਹਦੇ ਵਿੱਚ ਬਹੁਤ ਔਖੇ ਲੋਕ ਜਿਹੜੇ ਨੇ ਉਹ ਸਿਰੇ ਚੜ੍ਹਦੇ ਨੇ। ਇੰਗਲੈਂਡ ਨੂੰ ਇਹ ਮੰਨਿਆ ਜਾਂਦਾ ਸੀਗਾ, ਜਿਸ ਤਰੀਕੇ ਨਾਲ ਅਮਰੀਕਾ ਦਾ ਇੱਕ ਕਨਸਟੀਟਿਊਸ਼ਨ ਹੈ ਕਿ ਇੱਥੇ ਕੋਈ ਵੀ ਆਉਂਦਾ ਤਾਂ ਉਹਨੂੰ ਪਨਾਹ ਦਿੱਤੀ ਜਾਂਦੀ ਹੈ, ਤਾਂ ਪਹਿਲਾਂ ਇੰਗਲੈਂਡ ਦੇ ਵਿੱਚ ਵੀ ਇਹ ਹੁੰਦਾ ਸੀਗਾ। ਪਰ ਹੁਣ ਪਿਛਲੇ ਥੋੜੇ ਸਮੇਂ ਤੋਂ ਇਹ ਚੀਜ਼ਾਂ ਉੱਤੇ ਬਹੁਤ ਸਾਰੀ ਚਰਚਾ ਜਿਹੜੀ ਹੋਣੀ ਸ਼ੁਰੂ ਹੋ ਗਈ ਹੈ। ਇੰਗਲੈਂਡ ਦੀ ਜਿਹੜੀ ਆਰਥਿਕਤਾ ਉਹ 6ਵੇਂ ਨੰਬਰ ਤੇ ਜਾ ਵੱਜੀ ਹੈ। 5ਵੇਂ ਨੰਬਰ ਤੇ ਹੁਣ ਭਾਰਤ ਆ ਗਿਆ। ਤਾਂ ਉਸ ਤੋਂ ਬਾਅਦ ਇੰਗਲੈਂਡ ਦੀ ਜਿਹੜੀ ਇੱਕ ਪ੍ਰਧਾਨ ਮੰਤਰੀ ਸੀ ਬੀਬੀ, ਉਹ ਵੀ ਹੱਥ ਖੜੇ ਕਰ ਗਈ ਸੀ ਕਿ ਇਸ ਆਰਥਿਕਤਾ ਨੂੰ ਹੈਂਡਲ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਹੈ। ਤਾਂ ਹੁਣ ਹਰ ਮੁਲਕ ਜਿਹੜਾ ਉਹ ਇਹਨਾਂ ਨੂੰ, ਖਾਸ ਕਰਕੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਆ, ਉਹਨਾਂ ਤੇ ਸ਼ਿਕੰਜਾ ਕੱਸ ਰਿਹਾ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਜੇ ਇਹ ਲੋਕ ਆ ਰਹੇ ਨੇ ਸਾਡੇ ਮੁਲਕ ਦੇ ਵਿੱਚ ਤਾਂ ਉਹਨਾਂ ਦੇ ਆਉਣ ਕਰਕੇ ਸਾਡੇ ਮੁਲਕ ਦਾ ਜਿਹੜਾ ਨੌਕਰੀਆਂ ਦਾ ਸਿਸਟਮ ਹੈ ਜਾਂ ਹੋਰ ਸੋਸ਼ਲ ਸਿਸਟਮ ਆ ਉਹ ਡਾਵਾਂਡੋਲ ਹੁੰਦਾ, ਉਹਦੇ ਤੇ ਬੋਝ ਪੈਂਦਾ। ਤੇ ਦੂਜੀ ਗੱਲ ਜਿਹੜੀ ਇਹ ਹੈ, ਤੁਸੀਂ ਪਿਛਲੇ ਦਿਨੀ ਪੰਜਾਬੀ ਰੇਡੀਓ USA ਦੇ ਇਸੇ ਮੰਚ ਤੇ ਸੁਣਿਆ ਹੋਣਾ ਕਿ ਥਰਡ ਕੰਟਰੀ ਰੂਲ ਹੈ ਜਿਹੜਾ ਉਹ ਵੀ ਅਮਰੀਕਾ ਦੇ ਵਿੱਚ ਲੱਗ ਗਿਆ ਤੇ ਉਹਨੂੰ ਵੀ ਇਸੇ ਨਜ਼ਰੀਏ ਤੋਂ, ਇਸ ਪੱਖ ਤੋਂ ਦੇਖਿਆ ਜਾ ਸਕਦਾ ਹੈ। ਸੋ ਹੁਣ ਜਿਹੜੇ ਲੋਕ ਗੈਰ ਕਾਨੂੰਨੀ ਪ੍ਰਵਾਸ ਕਰਦੇ ਨੇ, ਦੂਜੇ ਮੁਲਕਾਂ ਦੇ ਵਿੱਚ ਬਿਹਤਰ ਜ਼ਿੰਦਗੀ ਜਿਉਣ ਦੀ ਉਮੀਦ ਰੱਖਦੇ ਨੇ, ਉਹਨਾਂ ਦੇ ਲਈ ਕਿਤੇ ਨਾ ਕਿਤੇ ਜਿਹੜੀਆਂ ਇਹ ਸੰਵਿਧਾਨਕ ਅੜਚਨਾਂ ਨੇ ਉਹਨਾਂ ਦੇ ਸੁਪਨਿਆਂ ਨੂੰ ਚਕਨਾਚੂਰ ਜਿਹੜਾ ਉਹ ਜ਼ਰੂਰ ਕਰਨਗੀਆਂ। ਹਾਲਾਂਕਿ ਉਹ ਆਪਣੇ ਮੁਸ਼ਕਲ ਰਸਤੇ ਪਾਰ ਕਰਕੇ ਪਹੁੰਚ ਤਾਂ ਸਕਣਗੇ, ਪਰ ਜਿਵੇਂ ਇਹ ਬਿੱਲ ਕਹਿੰਦਾ ਕਿ ਜੇਕਰ ਕੋਈ ਫੜਿਆ ਗਿਆ ਤਾਂ ਉਹਨੂੰ ਉਸ ਦੇ ਮੁਲਕ ਜਾਂ ਕਿਸੇ ਹੋਰ ਸੁਰੱਖਿਅਤ ਮੁਲਕ ਭੇਜ ਦਿਆਂਗੇ ਤੇ ਯੂਕੇ ਦੇ ਵਿੱਚ ਮੁੜ ਕਦੇ ਵੀ ਉਹ ਦਾਖਲ ਨਹੀਂ ਹੋ ਸਕੇਗਾ। ਜੀ, ਅਗਲੀ ਖਬਰ ਵੱਲ ਚਲੀਏ। ਟੂਪੈਕ ਸ਼ਕੂਰ, ਸਰੋਤਿਆਂ ਨੂੰ ਯਾਦ ਹੋਊਗਾ, ਸਿੱਧੂ ਮੂਸੇਵਾਲਾ ਜਿਸ ਨੂੰ ਫੋਲੋ ਕਰਦਾ ਸੀ। ਟੂਪੈਕ ਸ਼ਕੂਰ ਇਹ ਬਹੁਤ ਹੀ ਵਧੀਆ ਰੈਪਰ ਤੇ ਆਰਟਿਸਟ ਸੀਗਾ। ਇਸ ਦਾ ਕਤਲ ਕਰ ਦਿੱਤਾ ਗਿਆ ਸੀ ਅਮਰੀਕਾ 'ਚ ਲਗਭਗ 30 ਸਾਲ ਪਹਿਲਾਂ। ਤੇ ਅੱਜ ਪੁਲਿਸ ਕਹਿ ਰਹੀ ਆ ਵੀ ਇਸ ਦੀ ਜੋ ਡਰਾਈਵ ਬਾਈ ਸ਼ੂਟਿੰਗ ਹੋਈ ਸੀ, ਉਸ ਦੀ ਜੋ ਇਨਵੈਸਟੀਗੇਸ਼ਨ ਆ, ਮਰਡਰ ਇਨਵੈਸਟੀਗੇਸ਼ਨ ਦੁਆਰਾ ਕੀ ਫਿਰ ਉਹ ਸ਼ੁਰੂ ਕੀਤੀ ਗਈ ਆ। ਉਹਦੇ ਵਿੱਚ ਸਰਚ ਵਾਰੰਟ ਲਏ ਗਏ ਹੈਗੇ ਆ। ਉਸ ਨੂੰ ਲਾਸ ਵੈਗਸ ਦੇ ਵਿੱਚ ਜਿਹੜਾ ਆ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਸੋ ਦੁਬਾਰਾ ਕੀ ਫਿਰ 30 ਸਾਲਾਂ ਬਾਅਦ ਇਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ। ਟੂਪੈਕ ਸ਼ਕੂਰ, ਉਹਦਾ ਨਾਂ ਐਕਚੁਅਲ ਲਿਜ਼ਾਨੀ ਪੈਰਿਸ਼ ਕ੍ਰੁਕ ਸੀ ਤੇ ਜੂਨ 16 1971 ਨੂੰ ਜਨਮਿਆ ਸੀ ਤੇ ਸਤੰਬਰ 13 1996 ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਉਸ ਟਾਈਮ ਦਾ ਉਹ ਸਭ ਤੋਂ ਜ਼ਿਆਦਾ ਪੋਪੂਲਰ
ਸਕਸੈਸਫੁਲ ਰੈਪਰ ਸੀ, ਬਹੁਤ ਹੀ ਜ਼ਿਆਦਾ ਇਨਫਲੂਐਂਸ਼ੀਅਲ ਸੀ। ਉਹਦੀਆਂ ਜਿਹੜੀਆਂ ਬੈਸਟ ਸੈਲਿੰਗ ਮਿਊਜ਼ਿਕ ਆਰਟਿਸਟ ਸੀਗਾ। 75 ਮਿਲੀਅਨ ਰੈਕਰਡਸ ਉਹਦੇ ਵਰਲਡ ਵਾਈਡ ਵਿਕੇ ਹੈਗੇ ਆ। ਸ਼ਕੂਰ ਦਾ ਜੋ ਮਿਊਜ਼ਿਕ ਸੀਗਾ ਉਹ ਜਿਹੜੇ ਲੋਕਾਂ ਦੇ ਆਮ ਸੋਸ਼ਲ ਇਸ਼ੂਜ਼ ਹੁੰਦੇ ਆ, ਤੇ ਜੋ ਸ਼ਹਿਰਾਂ ਦੇ ਇਨਰ ਸਿਟੀਜ਼ ਦੇ ਵਿੱਚ ਜੋ ਕੁਝ ਚੱਲਦਾ, ਜਿੱਦਾਂ ਆਪਾਂ ਪੰਜਾਬ 'ਚ ਦੇਖਦੇ ਹਾਂ ਵੀ ਅੱਜ ਕੱਲ ਡਰੱਗ ਬਹੁਤ ਸਰਕਾਰ ਵੱਲੋਂ ਬਾੜੀ ਗਈ ਹੈਗੀ ਆ, ਉੱਦਾਂ ਦੇ ਜਿਹੜੇ ਸੋਸ਼ਲ ਇਸ਼ੂਜ਼ ਆ ਉਹ ਇੱਥੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਚੱਕਦਾ ਸੀ, ਕਿਉਂਕਿ ਕਾਲੇ ਲੋਕ ਮੂਲ ਦੇ ਜੋ ਲੋਕ ਆ ਉਹਨਾਂ ਨਾਲ ਵੀ ਸਭ ਕੁਝ ਇਹ ਵਾਪਰਿਆ ਹੈਗਾ। ਕਿਸ ਤਰ੍ਹਾਂ ਜੋ ਗਰੀਬ ਏਰੀਏ ਆ, ਡਾਊਨ ਟਾਊਨਸ ਆ, ਉਹਨਾਂ ਦੇ ਵਿੱਚ ਡਰੱਗ ਨੂੰ ਧੱਕਿਆ ਗਿਆ ਹੈ। ਸੇਮ ਵੇ ਜੋ ਪੰਜਾਬ ਦੇ ਪਿੰਡਾਂ ਦੇ ਵਿੱਚ ਡਰੱਗ ਨੂੰ ਧੱਕਿਆ ਗਿਆ। ਸੋ ਜੋ ਟੂਪਿਕ ਸੀ ਇਹ ਨਿਊਯਾਰਕ ਦੇ ਵਿੱਚ ਬੋਰਨ ਹੋਇਆ ਸੀ। ਦੋਨੋਂ ਹੀ ਉਹਦੇ ਪੇਰੈਂਟਸ ਪੋਲੀਟੀਕਲ ਐਕਟਿਵਿਸਟ ਸੀ, ਤੇ ਬਲੈਕ ਪੈਂਥਰ ਪਾਰਟੀ ਦੇ ਮੈਂਬਰ ਸੀਗੇ। ਉਹਦੀ ਜੋ ਮਦਰ ਆ ਟੂਪਿਕ ਦੀ, ਫੈਨੀ ਸ਼ਕੂਰ, ਉਸਨੇ ਉਸਨੂੰ ਰੇਜ਼ ਕੀਤਾ ਸੀ। ਬਾਲਟੀਮੋਰ 'ਚ 1984 'ਚ ਮੂਵ ਹੋ ਗਿਆ ਸੀ। ਸੈਨ ਫਰਾਂਸਿਸਕੋ 'ਚ ਵੀ 1988 ਦੇ ਲਾਗੇ ਛਾਗੇ ਉਹ ਰਿਹਾ, ਤੇ ਸੈਂਟਰਲ ਫਿਗਰ ਸੀਗਾ ਉਹ ਵੈਸਟ ਕੋਸਟ ਹਿਪ ਹੌਪ ਦੇ ਵਿੱਚ। ਬਹੁਤ ਹੀ ਮਸ਼ਹੂਰ ਜੋ ਇਹ ਆਰਟਿਸਟ ਹੋਇਆ ਹੈਗਾ ਆਪਣੀ ਇਸ ਟਾਈਮ ਦਾ, ਪਰ ਅਨਫੋਰਚੂਨੇਟਲੀ ਉਸਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ 30 ਸਾਲ ਦੇ ਕਰੀਬ ਪਹਿਲਾਂ। ਤੇ ਹੁਣ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਇੱਕ ਵਾਰੀ ਫੇਰ ਪੁਲਿਸ ਵਾਲਿਆਂ ਨੇ ਸ਼ੁਰੂ ਕੀਤੀ ਆ, ਤੇ ਸਰਚ ਵਾਰੰਟ ਜਾਰੀ ਕੀਤੇ ਹੈਗੇ ਆ ਕਈ ਲੋਕਾਂ ਦੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਕੈਨੇਡਾ ਦਾ। ਕੈਨੇਡਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਡੇ ਜਿਹੜੇ ਪੰਜਾਬੀ ਨੌਜਵਾਨ ਨੇ, ਸਾਡੇ ਮੁੰਡੇ ਕੁੜੀਆਂ, ਉਹਨਾਂ ਨੂੰ ਆਪਣੀ ਜੀਵਨ ਨਿਰਬਾਹ ਕਰਨ ਦੇ ਲਈ ਉੱਥੇ ਬਹੁਤ ਜਿਹੜਾ ਕੰਮ ਹੈ, ਸਖਤ ਮਿਹਨਤ ਜਿਹੜੀ ਆ ਉਹ ਕਰਨੀ ਪੈਂਦੀ ਹੈ, ਤੇ ਕਈ ਘੰਟੇ ਉਹਨਾਂ ਨੂੰ ਜਿਹੜਾ ਕੰਮ ਆ ਉਹ ਕਰਨਾ ਪੈਂਦਾ। ਤੇ ਇਸੇ ਦਰਮਿਆਨ ਇੱਕ ਨੌਜਵਾਨ ਜਿਹੜਾ ਉਹ ਗੁਰਵਿੰਦਰ ਸਿੰਘ, ਜਿਹੜਾ ਕਿ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ, ਉਹਦੇ ਉੱਤੇ ਅਟੈਕ ਹੁੰਦਾ, ਉਹਦੀ ਕਾਰ ਖੋਹਣ ਦਾ ਯਤਨ ਕੀਤਾ ਜਾਂਦਾ, ਤੇ ਇਸ ਅਟੈਕ ਦੇ ਵਿੱਚ ਉਹਦੇ ਤੇ ਜਿਹੜੀਆਂ ਸੱਟਾਂ ਮਾਰੀਆਂ ਜਾਂਦੀਆਂ ਨੇ ਲੁਟੇਰਿਆਂ ਵੱਲੋਂ, ਉਹਨਾਂ ਸੱਟਾਂ ਦੀ ਉਹ ਜਿਹੜੀ ਤਾਬ ਨਾ ਸਹਿੰਦਿਆਂ, ਜ਼ਖਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ। ਬਰੈਂਪਟਨ ਦੇ ਵਿੱਚ ਕੁਝ ਦਿਨ ਪਹਿਲਾਂ ਲੁਟੇਰਿਆਂ ਵੱਲੋਂ ਕਾਰ ਖੋਹਣ ਦੀ ਕੋਸ਼ਿਸ਼ ਦੇ ਦੌਰਾਨ ਗੰਭੀਰ ਜ਼ਖਮੀ ਕੀਤੇ ਗਏ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਇਹ 24 ਸਾਲ ਦਾ ਦੱਸਿਆ ਗਿਆ ਤੇ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। 12 ਜੁਲਾਈ ਦੀ ਗੱਲ ਹੈ, ਜਦੋਂ ਉਹ ਮਿਸੀਸਾਗਾ ਸ਼ਹਿਰ ਦੇ ਵਿੱਚ ਫੂਡ ਡਿਲੀਵਰ ਕਰਨ ਗਿਆ, ਘਰੇ ਖਾਣਾ ਪਹੁੰਚਾਉਣ ਗਿਆ, ਤਾਂ ਕੁਝ ਲੁਟੇਰਿਆਂ ਨੇ ਉਹਦੀ ਕਾਰ ਖੋਹਣ ਦਾ ਯਤਨ ਕੀਤਾ। ਇਸੇ ਦੌਰਾਨ ਉਹਦੀ ਕਾਫੀ ਕੁੱਟਮਾਰ ਕੀਤੀ ਗਈ ਤੇ ਉਹਨੂੰ ਸਖਤ ਜ਼ਖਮੀ ਕਰਕੇ ਕਾਰ ਖੋਹ ਕੇ ਲੁਟੇਰੇ ਫਰਾਰ ਹੋ ਗਏ। ਉਸ ਦਿਨ ਤੋਂ ਹੀ ਉਹ ਹਸਪਤਾਲ ਦੇ ਵਿੱਚ ਇਲਾਜ ਅਧੀਨ ਸੀਗਾ, ਤੇ ਉਸ ਤੋਂ ਬਾਅਦ ਉਹ ਜ਼ਖਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ। ਪੀਲ ਪੁਲਿਸ ਨੇ ਖੋਹੀ ਕਾਰ ਤਾਂ ਬਰਾਮਦ ਕਰ ਲਈ ਹੈ, ਪਰ ਕਾਤਲ ਅਜੇ ਤੱਕ ਨਹੀਂ ਫੜੇ ਗਏ। ਪਤਾ ਲੱਗਿਆ ਕਿ ਇਹ ਨੌਜਵਾਨ 3 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਆਇਆ ਸੀਗਾ, ਤੇ ਨੌਕਰੀ ਤੋਂ ਬਾਅਦ ਜਿਹੜਾ ਵੀ ਇਹਨੂੰ ਸਮਾਂ ਮਿਲਦਾ ਸੀਗਾ ਉਦੋਂ ਉਹ ਫੂਡ ਡਿਲੀਵਰੀ ਦਾ ਜਿਹੜਾ ਕੰਮ ਆ ਉਹ ਕਰਦਾ ਸੀਗਾ। ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਨੌਕਰੀਆਂ ਦੇ ਨਾਲ ਪੂਰਾ ਨਹੀਂ ਆਉਂਦਾ, ਖਾਸ ਕਰਕੇ ਜਿਹੜੇ ਲੋਕ ਸਿੰਗਲ ਹੈਂਡ ਕੰਮ ਕਰਦੇ ਨੇ, ਜਿਹੜੇ ਲੋਕ ਸਿਰਫ ਉਹੀ ਨੇ ਤੇ ਹੈਂਡ ਟੂ ਮਾਊਥ ਨੇ, ਜਿੰਨਾ ਕੁ ਕਮਾਉਂਦੇ ਨੇ ਉਹਨਾਂ ਖਾ ਜਾਂਦੇ ਨੇ, ਤਾਂ ਫਿਰ ਉਹਨਾਂ ਨੂੰ ਕਈ ਹੋਰ ਕੰਮ ਜਿਹੜੇ ਨੇ ਉਹ ਨਾਲ ਕਰਨੇ ਪੈਂਦੇ ਨੇ। ਤੇ ਇਸੇ ਤਰ੍ਹਾਂ ਇਹ ਵੀ ਨੌਕਰੀ ਤੋਂ ਬਾਅਦ ਜਿਹੜਾ ਉਹਨੂੰ ਸਮਾਂ ਮਿਲਦਾ ਸੀ ਉਹ 'ਚ ਫੂਡ ਡਿਲੀਵਰ ਕਰਦਾ ਸੀ, ਤੇ ਇਸੇ ਦੌਰਾਨ ਇਹ ਜਿਹੜੀ ਦੁਰਘਟਨਾ ਇਸ ਨੌਜਵਾਨ ਦੇ ਨਾਲ ਘਟ ਗਈ, ਤੇ ਉਸ ਤੋਂ ਬਾਅਦ ਇਸ ਘਟਨਾ ਨੇ ਇਸ 24 ਸਾਲਾ ਨੌਜਵਾਨ ਦੀ ਜਾਨ ਹੈ ਜਿਹੜੀ ਉਹ ਲੈ ਲਈ। ਜੀ। ਅਗਲੀ ਖਬਰ ਇੰਡੀਆ ਤੋਂ ਆ ਰਹੀ ਹੈ, ਜਿੱਥੇ 15 ਜਾਣਿਆਂ ਦੀ ਬਿਜਲੀ ਦੇ ਨਾਲ ਮੌਤ ਹੋ ਗਈ ਆ, ਇਲੈਕਟ੍ਰੀਕਿਊਸ਼ਨ ਹੋਈ ਆ। ਇੱਕ ਟਰਾਂਸਫਾਰਮਰ ਐਕਸਪਲੋਡ ਹੋ ਗਿਆ ਨਾਰਦਰਨ ਇੰਡੀਆ ਦੇ ਵਿੱਚ। ਉੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਹੜ੍ਹ ਆਏ ਹੋਏ ਆ, ਜਿਨ੍ਹਾਂ ਦੇ ਨਾਲ ਦਰਿਆਵਾਂ ਦਾ ਪਾਣੀ ਬਹੁਤ ਉੱਪਰ ਗਿਆ ਹੋਇਆ ਆ। ਇਹ ਸੀਵੇਜ ਟ੍ਰੀਟਮੈਂਟ ਪਲਾਂਟ ਸੀ ਨਾਰਦਰਨ ਇੰਡੀਆ ਦੇ ਵਿੱਚ। ਲਖਨਊ ਤੋਂ ਖਬਰ ਆ ਰਹੀ ਆ। ਉੱਤਰਾਖੰਡ ਸਟੇਟ ਦੇ ਚਮੋਲੀ ਡਿਸਟ੍ਰਿਕਟ ਦੇ ਵਿੱਚ 6 ਪੁਲਿਸ ਆਫੀਸਰ ਤੇ ਬਾਕੀ ਜਿਹੜੇ ਆ 9 ਦੇ ਕਰੀਬ ਜੋ ਆਮ ਬੰਦੇ ਆ ਉਹ ਬਿਜਲੀ ਦੇ ਨਾਲ ਮਾਰੇ ਗਏ ਆ, ਇਲੈਕਟ੍ਰੀਕਿਊਟਡ ਹੋ ਗਏ ਆ। ਅਲਕਾਨੰਦਾ ਰਿਵਰ ਜੋ ਉੱਥੇ ਦਾ ਆ ਉਹਦਾ ਪਾਣੀ ਬਹੁਤ ਉੱਪਰ ਚੜਿਆ ਹੋਇਆ ਸੀ, ਤੇ ਬਿਜਲੀ ਵੀ ਉਹਨਾਂ ਨੇ ਕਿਤੇ ਔਨ ਰੱਖੀ ਹੋਈ ਸੀ, ਤੇ ਉਹਦੇ ਨਾਲ ਐਕਸਪਲੋਜ਼ਨ ਹੋ ਗਿਆ, ਤੇ 15 ਜਣਿਆਂ ਦੀ ਮੌਤ ਹੋ ਗਈ ਹੈਗੀ ਆ। ਜੋ ਉੱਥੇ ਦੇ ਚੀਫ ਮਿਨਿਸਟਰ ਹੈਗੇ ਪੁਸ਼ਕਾਰ ਸਿੰਘ, ਉਹਨਾਂ ਨੇ ਇਨਵੈਸਟੀਗੇਸ਼ਨ ਇਹਦੀ ਜਿਹੜੀ ਆ ਜਾਰੀ ਕੀਤੀ ਹੈਗੀ ਆ। ਇੰਡੀਆ ਦੇ ਵਿੱਚ ਹੁਣ ਤੱਕ 100 ਤੋਂ ਵੱਧ ਲੋਕ ਹੈਵੀ ਫਲੱਡਸ ਦੇ ਨਾਲ ਜੋ ਆਏ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ, ਤੇ ਵਾਟਰ ਲੈਵਲ ਇੰਡੀਆ ਦੇ ਸਾਰੇ ਹੀ ਦਰਿਆਵਾਂ ਦਾ ਓਵਰਫਲੋ ਕਰ ਰਿਹਾ ਹੈਗਾ। ਇਹ ਪਹਿਲੀ ਵਾਰੀ ਨਹੀਂ ਵਾਪਰਿਆ ਇੰਡੀਆ ਦੇ ਵਿੱਚ। ਅਪ੍ਰੈਲ 11 ਨੂੰ ਇਨ ਅਪ੍ਰੈਲ
ਅਪ੍ਰੈਲ ਮਹੀਨੇ ਦੇ ਵਿੱਚ 11 ਲੋਕ ਇਲੈਕਟ੍ਰੀਕਿਊਟਡ ਹੋਏ ਸੀ। ਇੱਕ ਜਦੋਂ ਟਰੱਕ ਨੇ ਪਾਵਰ ਲਾਈਨ ਨੂੰ ਟੱਚ ਕਰ ਦਿੱਤਾ ਸੀ, ਉਸ ਟਾਈਮ ਦੇ ਉੱਤੇ ਇੱਕ ਹਿੰਦੂ ਫੈਸਟੀਵਲ ਪ੍ਰੋਸੈਸ਼ਨ ਜਿਹੜਾ ਆ ਸਦਰਨ ਇੰਡੀਆ ਦੇ ਵਿੱਚ ਚੱਲ ਰਿਹਾ ਸੀ। ਜੀ, ਜੀ। ਹਰਜੋਤ ਸਿੰਘ ਜੀ, ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਜੀ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਅਗਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇੱਕ ਵਾਰੀ ਫੇਰ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਉਹਨਾਂ ਨੂੰ ਜਨਵਰੀ 6 ਦੀ ਜੋ ਰਾਇਟਸ ਹੋਏ ਸੀ ਕੈਪੀਟਲ ਦੇ ਵਿੱਚ ਉਹਦੇ ਵਿੱਚ ਇੰਡਾਈਟ ਕੀਤਾ ਜਾਵੇ। ਤੇ ਇਹ ਉਹਨਾਂ ਨੇ ਕੱਲ ਸਟੇਟਮੈਂਟ ਜਾਰੀ ਕੀਤੀ ਸੀ ਵੀ ਮੈਨੂੰ ਨੋਟਿਸ ਭੇਜਿਆ ਗਿਆ ਹੈਗਾ। ਸੋ ਵੀ ਮੇਰੀ ਜਿਹੜੀ ਆ ਸਪੋਰਟ ਕੀਤੀ ਜਾਵੇ ਵੀ ਇਹ ਮੈਂ ਇਲੈਕਸ਼ਨ ਦਾ ਕੈਂਡੀਡੇਟ ਹੈਗਾ ਆ ਪ੍ਰੈਜ਼ੀਡੈਂਸ਼ੀਅਲ, ਤੇ ਉਸ ਤਰ੍ਹਾਂ ਮੈਨੂੰ ਡਿਸਟਰੈਕਟ ਕੀਤਾ ਜਾ ਰਿਹਾ ਤੇ ਦਬਾਇਆ ਜਾ ਰਿਹਾ ਹੈਗਾ। ਸੋ ਸਾਰੇ ਕਾਸੇ ਨੂੰ ਦੇਖਦੇ ਹੋਏ ਰਿਪਰੈਜ਼ੈਂਟੇਟਿਵ ਮੈਟ ਗੈਟਸ ਜੋ ਹੈਗੇ ਆ ਫਲੋਰੀਡਾ ਦੇ, ਉਹਨਾਂ ਨੇ ਇਹ ਕਿਹਾ ਵੀ ਉਹ ਇੱਕ ਸਪੈਸ਼ਲ ਬਿੱਲ ਲੈ ਕੇ ਆ ਰਹੇ ਆ ਹਾਊਸ ਦੇ ਵਿੱਚ, ਜਿਹਦੇ ਮੁਤਾਬਕ ਜੋ ਸਪੈਸ਼ਲ ਕਾਉਂਸਲ ਜੈਕ ਸਮਿਥ ਹੈਗਾ ਜੋ ਇਨਵੈਸਟੀਗੇਟ ਕਰ ਰਿਹਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ, ਉਸ ਨੂੰ ਡੀਫੰਡ ਕੀਤਾ ਜਾ ਸਕੇ। ਜੋ ਉਹਨੂੰ ਪੈਸੇ ਮਿਲਦੇ ਆ ਇਸ ਇਨਵੈਸਟੀਗੇਸ਼ਨ ਦੇ, ਉਸ ਨੂੰ ਡੀਫੰਡ ਕੀਤਾ ਜਾਵੇ। ਕਹਿੰਦੇ ਆਉਣ ਵਾਲੇ ਕੁਛ ਘੰਟਿਆਂ ਦੇ ਵਿੱਚ ਜਾਂ ਦਿਨਾਂ ਦੇ ਵਿੱਚ ਮੈਂ ਇਸ ਬਿੱਲ ਨੂੰ ਲੈ ਕੇ ਆ ਰਿਹਾ ਹੈਗਾ ਆ ਤਾਂ ਕਿ ਜੈਕ ਸਮਿਥ ਇਨਵੈਸਟੀਗੇਸ਼ਨ ਨੂੰ ਡੀਫੰਡ ਕੀਤਾ ਜਾਵੇ। ਕਹਿੰਦੇ ਵੀ ਇਹ ਸਿੱਧੀ ਇਲੈਕਸ਼ਨ ਦੀ ਇੰਟਰਫੀਰੈਂਸ ਹੈਗੀ ਆ ਤੇ ਜੋ ਕੰਮ ਕਰ ਰਿਹਾ ਉਹਦੇ ਵਿੱਚ ਬਹੁਤ ਜ਼ਿਆਦਾ ਲੈਕ ਆਫ ਟ੍ਰਾਂਸਪੇਰੈਂਸੀ ਹੈਗੀ ਆ ਵੀ ਸਹੀ ਨਹੀਂ ਉਹ ਦੱਸ ਰਹੇ ਹੈਗੇ ਵੀ ਕੀ ਕੁਝ ਵਾਪਰਿਆ ਹੈਗਾ। ਸੋ ਜੈਕ ਸਮਿਥ ਜੋ ਪ੍ਰੋਸੀਕਿਊਟਰ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਡਿਪਾਰਟਮੈਂਟ ਆਫ ਜਸਟਿਸ ਡਿਪਾਰਟਮੈਂਟ ਦੇ ਵਿੱਚ, ਉਹਨਾਂ ਨੇ ਐਤਵਾਰ ਰਾਤ ਨੂੰ ਇਹ ਲੈਟਰ ਭੇਜਿਆ ਸੀ ਜਿਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਸੀ ਵੀ ਮੈਂ ਟਾਰਗੇਟ ਹੈਗਾ ਇਹਨਾਂ ਵੱਲੋਂ ਜਨਵਰੀ 6 ਦੀ ਜੋ ਰਾਇਟਸ ਹੋਈ ਸੀ ਉਸ ਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ। ਤੇ ਹਾਲਾਂਕਿ ਉਹ ਕਹਿੰਦੇ ਵੀ ਮੈਂ ਇਸ ਸਾਰੇ ਕਾਸੇ ਦੇ ਵਿੱਚ ਕਦੇ ਵੀ ਇਨਵੋਲਵ ਨਹੀਂ ਸੀ। ਉਸ ਟਾਈਮ ਤੇ ਉੱਥੇ ਹਾਜ਼ਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜ਼ਰੂਰ ਸੀ, ਆਪਾਂ ਇਹ ਸਾਰਿਆਂ ਨੇ ਦੇਖਿਆ ਹੈਗਾ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜੋ 2020 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਰਿਜ਼ਲਟਸ ਆਈਆਂ ਸੀਗੀਆਂ ਤੇ ਉਹਨਾਂ ਨੂੰ ਓਵਰਟਰਨ ਕਰਨ ਦੇ ਲਈ ਤੇ ਮੈਂ ਸੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਸ ਨੂੰ ਜਿਹੜਾ ਦਬਾਇਆ ਗਿਆ ਹੈਗਾ। ਸਰੋਤਿਆਂ ਨੂੰ ਦੱਸਦੀ ਜਾਈਏ, ਅਗਲੇ ਸਾਲ ਇਲੈਕਸ਼ਨ ਹੋਣੀ ਹੈ ਯੂਐਸਏ ਦੇ ਵਿੱਚ ਪ੍ਰੈਜ਼ੀਡੈਂਟ ਦੀ, ਤੇ ਰਿਪਬਲਿਕਨ ਪਾਰਟੀ ਵੱਲੋਂ ਇਸ ਵੇਲੇ ਲੀਡਿੰਗ ਕੈਂਡੀਡੇਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ। ਜੀ। ਦੁਨੀਆ ਦੇ ਵਿੱਚ ਇਸ ਵੇਲੇ ਇੱਕ ਬਹੁਤ ਵੱਡੀ ਵਸੋਂ ਹੈ ਜਿਹਦੇ ਵਿੱਚ ਇਸ ਵੇਲੇ ਨਾ ਤਾਂ ਖਾਣੇ ਨੂੰ ਅਫੋਰਡ ਕਰਨ ਦੀ ਪਹੁੰਚ ਹੈ ਤੇ ਨਾ ਹੀ ਕਈ ਹੋਰ ਚੀਜ਼ਾਂ ਨੂੰ। ਨਾਈਜੀਰੀਆ ਦੀ ਗੱਲ ਕਰਾਂਗੇ। ਨਾਈਜੀਰੀਆ ਦੇ ਵਿੱਚ ਪੈਟਰੋਲ ਪ੍ਰਾਈਸ ਨੇ ਜਿਹੜੇ ਉਹ ਇਸ ਵੇਲੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਕਹੇ ਜਾ ਸਕਦੇ ਆ, ਕਿਉਂਕਿ ਉਹ ਇਸ ਵੇਲੇ ਉੱਥੇ ਪੈਟਰੋਲ ਇੱਕ ਲੀਟਰ ਪੈਟਰੋਲ ਦੀ ਜਿਹੜੀ ਕੀਮਤ ਆ ਉਹ 617 ਨਾਇਰਾ ਯਾਨੀ ਕਿ $0.78 ਪਰ ਲੀਟਰ ਦੇ ਹਿਸਾਬ ਦੇ ਨਾਲ ਵੱਧ ਗਈ ਆ। ਇਹ ਤਾਂ ਹੋਇਆ ਕਿਉਂਕਿ ਉੱਥੇ ਗਵਰਨਮੈਂਟ ਨੇ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀਗੀ ਉਸ ਤੋਂ ਜਿਹੜਾ ਉਹ ਹੱਥ ਪਿਛਾਂਹ ਖਿੱਚ ਲਏ ਨੇ। ਹੁਣ ਇਸ ਵੇਲੇ ਜਿਹੜੀ ਪ੍ਰਾਈਸ ਆ ਉਹ 617 ਨਾਇਰਾ ਨਾਈਜੀਰੀਅਨ ਕਰੰਸੀ ਹੈ ਨਾਇਰਾ, ਤੇ ਪਹਿਲਾਂ ਜਿਹੜੇ ਪ੍ਰਾਈਸ ਹੁੰਦੀ ਸੀ ਨੈਸ਼ਨਲ ਵਾਈਡ ਉਹ ਹੁੰਦੀਆਂ ਸੀ 557 ਨਾਇਰਾ। ਤੇ ਹੁਣ ਦੱਸਦੇ ਆ ਕਿ ਸਟੇਟ ਓਨਡ ਜਿਹੜੀ ਨਾਈਜੀਰੀਅਨ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਆ, ਉਹਨੇ ਇਹ ਗੱਲ ਕਹੀ ਹੈ ਕਿ ਉਹ ਹੁਣ ਜੇ ਸਾਨੂੰ ਸਬਸਿਡੀ ਨਹੀਂ ਦਿੱਤੀ ਜਾਂਦੀ ਸਰਕਾਰ ਵੱਲੋਂ ਤਾਂ ਫਿਰ ਜਿਹੜਾ ਪੈਟਰੋਲ ਆ ਲੋਕਾਂ ਨੂੰ 617 ਨਾਇਰਾ ਦੇ ਹਿਸਾਬ ਦੇ ਨਾਲ ਹੀ ਮਿਲੂਗਾ। ਅਸਲ ਦੇ ਵਿੱਚ ਨਾਈਜੀਰੀਆ ਦੇ ਵਿੱਚ ਬਹੁਤ ਤਕੜਾ ਇੱਕ ਸੰਕਟ ਹੈ, ਖਾਸ ਕਰਕੇ ਉੱਥੇ ਸਿਆਸੀ ਸੰਕਟ ਵੀ ਹੈ, ਉੱਥੇ ਸਮਾਜਿਕ ਸੰਕਟ ਵੀ ਹੈ, ਤੇ ਉੱਥੋਂ ਦੇ ਹੁਣ ਲੋਕ ਜਿਹੜੇ ਨੇ ਉਹਨਾਂ ਨੂੰ ਇੰਨੀ ਜ਼ਿਆਦਾ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ। ਜੇਕਰ ਤੁਸੀਂ ਦੇਖੋਗੇ ਯੂਐਸ ਦੇ ਹਿਸਾਬ ਦੇ ਨਾਲ ਤਾਂ ਇਸ ਵੇਲੇ ਨਾਈਜੀਰੀਆ ਦੀ ਹਾਲਤ ਇਹ ਹੈ ਕਿ ਯੂਐਸ ਦਾ $1 ਉਹਨਾਂ ਦੇ 791 ਨਾਈਜੀਰੀਅਨ ਨਾਇਰਾ ਦੇ ਬਰਾਬਰ ਹੈ। ਯਾਨੀ ਕਿ 800 ਨਾਈਜੀਰੀਅਨ ਨਾਇਰਾ ਜੇ ਕਿਸੇ ਕੋਲੇ ਹੋਊਗਾ ਤਾਂ ਉਹਦੀ ਜਿਹੜੀ ਵੈਲਿਊ ਆ, ਉਹਦੀ ਜਿਹੜੀ ਕੀਮਤ ਆ ਉਹ $1 ਦੇ ਬਰਾਬਰ ਹੋਊਗੀ। ਸੋ ਨਾਈਜੀਰੀਆ ਪਿਛਲੇ ਲੰਮੇ ਸਮੇਂ ਤੋਂ ਆਰਥਿਕ ਸੰਕਟ ਕਹਿ ਸਕਦੇ ਹਾਂ, ਸੋਸ਼ਲੀ ਸਮਾਜਿਕ ਤੇ ਜਿਹੜਾ ਸਿਆਸੀ ਸੰਕਟ ਦੇ ਵਿੱਚੋਂ ਲੰਘ ਰਿਹਾ। ਸਿੱਟੇ ਵਜੋਂ ਉੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਹਾਲਤ ਇਹ ਹੋ ਗਈ ਹੈ। ਜਿਹੜੇ ਮੇਜਰ ਆਇਲ ਮਾਰਕੀਟਸ ਐਸੋਸੀਏਸ਼ਨ ਆਫ ਨਾਈਜੀਰੀਅਨ, ਜਿਹਨੂੰ ਮੋਮਨ ਕਹਿ ਦਿੰਦੇ ਆਪਾਂ, ਉਹਨਾਂ ਦੇ ਮੁਖੀ ਨੇ ਕਲੇਮਿਟ ਆਈਸੋਂਗ। ਉਹਨਾਂ ਨੇ ਕਿਹਾ ਕਿ ਇਹ ਵਾਧਾ ਸਾਨੂੰ ਤਾਂ ਕਰਨਾ ਪੈ ਰਿਹਾ ਕਿਉਂਕਿ ਵਰਲਡ ਲੈਵਲ ਤੇ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਵੱਧ ਰਹੀਆਂ ਨੇ ਤੇ ਨਾਇਰਾ ਦੀ ਡਾਲਰ ਪ੍ਰਤੀ ਜਿਹੜੀ ਐਕਸਚੇਂਜ ਦਰ ਹੈ ਉਹ ਲਗਾਤਾਰ ਘਟ ਰਹੀ ਹੈ। ਇਸ ਕਰਕੇ ਸਾਨੂੰ ਵਾਧਾ ਕਰਨਾ ਪਿਆ ਤੇ ਨਾਲ ਹੀ ਇਸ ਵੇਲੇ ਜਿਹੜੀ ਮੋਮਨ ਹੈ
ਤੇ ਜਿਹੜੀ NNPC ਹੈ ਉਹ ਨਾਈਜੀਰੀਆ ਦੇ 6 ਸਭ ਤੋਂ ਵੱਡੇ ਇੰਧਨ ਪ੍ਰਚੂਨ ਜਿਹੜੇ ਵਿਕਰੇਤਾ ਨੇ ਉਹਨਾਂ ਦਾ ਜਿਹੜਾ ਉਹ ਅਗਵਾਈ ਕਰਦੀ ਹੈ ਤੇ ਪੈਟਰੋਲ ਮਾਰਕੀਟ ਦਾ ਲਗਭਗ ਤੀਜਾ ਹਿੱਸਾ ਮੁਲਕ ਭਰ ਦੇ ਵਿੱਚ ਉਹ ਔਨ ਕਰਦੇ ਨੇ ਜਾਂ ਉਹਦੇ ਤੇ ਉੱਤੇ ਉਹਨਾਂ ਦਾ ਕਾਬੂ ਹੈ। ਟਿਨਬੂ ਦੱਸਦੇ ਆ ਕਿ ਨਾਈਜੀਰੀਆ ਦੇ ਵਿੱਚ ਇਸ ਵੇਲੇ ਜਿਹੜੇ ਉਹਨਾਂ ਦੇ ਮੁਖੀ ਹਾਲਾਤਾਂ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਫਿਰ ਵੀ ਕਰਜ਼ੇ ਦੇ ਬੋਝ ਤੇ ਇਹਦੇ ਨਾਲ-ਨਾਲ ਹੋਰ ਜਿਹੜੇ ਮੁੱਦਿਆਂ ਸਮੇਤ ਨਾਈਜੀਰੀਆ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਦਹਾਕਿਆਂ ਤੋਂ ਇਸ ਮੁਲਕ ਉੱਤੇ ਇਹ ਜਿਹੜੀਆਂ ਸਮੱਸਿਆਵਾਂ ਉਵੇਂ ਹੀ ਨੇ ਤੇ ਪਰ ਪਿਛਲੇ ਸਾਲ ਸਰਕਾਰ ਨੂੰ ਜਿਹੜੀਆਂ ਸਰਕਾਰ ਨੇ ਸਬਸਿਡੀ ਜਿਹੜੀ ਖਤਮ ਕੀਤੀ ਸੀ, ਇਹ ਤਾਂ ਕਰਨੀ ਪਈ ਕਿਉਂਕਿ ਇਹਨਾਂ ਨੂੰ $10 ਬਿਲੀਅਨ ਦੀ ਲਾਗਤ ਆਈ ਸੀ। ਤੁਸੀਂ ਦੇਖੋ ਕਿ ਕਿੰਨਾ ਜਿਹੜਾ ਮੁਲਕ ਦਾ ਪਹਿਲਾਂ ਹੀ ਆਰਥਿਕ ਹਾਲਾਤ ਮਾੜੇ ਹੈ ਤੇ ਸਬਸਿਡੀ ਰੱਖਣ ਤੇ ਉਹਨਾਂ ਨੂੰ ਕਿੰਨੀ ਵੱਡੀ ਜਿਹੜੀ ਕੀਮਤ ਅਦਾ ਕਰਨੀ ਪੈਂਦੀ ਹੈ। ਸਬਸਿਡੀ ਖਤਮ ਕਰਨ ਤੋਂ ਬਾਅਦ 56 ਪ੍ਰਾਈਵੇਟ ਫਰਮਾਂ ਨੂੰ ਪੈਟਰੋਲ ਆਯਾਤ ਕਰਨ ਦੇ ਲਈ ਲਾਇਸੈਂਸ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚੋਂ 10 ਨੇ ਤੀਜੀ ਤਿਮਾਹੀ ਦੇ ਵਿੱਚ ਸਪਲਾਈ ਕਰਨ ਦੇ ਕਾਰਨ ਜਿਹੜਾ ਉਹ NNPC ਨੂੰ ਆਪਣੇ ਜਿਹੜੇ ਲਾਇਸੈਂਸ ਨੇ ਉਹ ਸੌਂਪ ਦਿੱਤੇ ਨੇ ਕਿ ਸਾਡੇ ਹੁਣ ਵੱਸੋਂ ਬਾਹਰ ਦੀ ਜਿਹੜੀ ਗੱਲ ਹੋ ਗਈ ਹੈ। ਸੋ ਨਾਈਜੀਰੀਅਨ ਲੋਕਾਂ ਦੇ ਵਿੱਚ ਵੀ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਜਿਹੜੀ ਨਿਰਾਸ਼ਾ ਉਹ ਪਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਡੀ ਵਸੋਂ ਦਾ ਇੱਕ ਬਹੁਤ ਵੱਡਾ ਹਿੱਸਾ ਇਹਨਾਂ ਪੈਟਰੋਲੀਅਮ ਵਸਤਾਂ ਨੂੰ, ਖਾਸ ਕਰਕੇ ਪੈਟਰੋਲ ਨੂੰ ਖਰੀਦਣ ਦੇ ਜਿਹੜਾ ਉਹ ਸਮਰੱਥ ਹੁਣ ਨਹੀਂ ਰਿਹਾ। ਜੀ ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਪੁੱਤਰ ਹੰਟਰ ਬਾਈਡਨ ਉਹਨਾਂ ਦੀ ਜੋ ਇਨਵੈਸਟੀਗੇਸ਼ਨ ਚੱਲੀ ਸੀ ਪਿਛਲੇ ਦਿਨਾਂ ਦੇ ਦੌਰਾਨ, ਹੁਣ ਉਹਦੇ ਸੰਬੰਧ ਦੇ ਵਿੱਚ IRS ਦੇ ਇੰਟਰਨਲ ਰੈਵਨਿਊ ਸਰਵਿਸ ਦੇ 2 ਵਿਸਲ ਬਲੋਅਰਸ ਅੱਗੇ ਆਏ ਆ। ਉਹ ਕਹਿੰਦੇ ਵੀ ਅਸੀਂ ਟੈਸਟੀਫਾਈ ਕਰਾਂਗੇ ਹਾਊਸ ਓਵਰਸਾਈਟ ਕਮੇਟੀ ਦੇ ਸਾਹਮਣੇ। ਇਹ ਅੱਜ ਹੋਣੀ ਆ ਇਹ ਤੇ 2 IRS ਦੇ ਵਿਸਲ ਬਲੋਅਰਸ ਜਿਨ੍ਹਾਂ ਦੇ ਨਾਂ ਹਜੇ ਤੱਕ ਨਹੀਂ ਡਿਸਕਲੋਜ਼ ਕੀਤੇ ਗਏ ਤੇ ਉਹ ਕਹਿੰਦੇ ਆ ਵੀ ਇਹ ਜੋ ਇਨਵੈਸਟੀਗੇਸ਼ਨ ਹੋਣੀ ਸੀ ਹੰਟਰ ਬਾਈਡਨ ਦੀ ਸਹੀ ਨਹੀਂ ਹੋਈ ਹੈਗੀ। ਰਿਪਬਲਿਕਨਸ ਸਾਰੇ ਪ੍ਰੀਪੇਅਰਡ ਆ ਇਸ 2 ਵਿਸਲ ਬਲੋਅਰ ਦੀ ਟੈਸਟੀਮਨੀ ਦੇ ਲਈ। ਐਨੋਨਿਮਸ ਨਾਮ ਆ ਉਹਨਾਂ ਦੇ, ਹਜੇ ਅੱਜ ਪਤਾ ਚੱਲਣਗੇ ਵੀ ਕਿਹੜੇ ਨਾਮ ਆ ਉਹਨਾਂ ਦੇ। ਤੇ ਕਹਿੰਦੇ ਵੀ ਜਸਟਿਸ ਫॉर ਡੈਮੋਕ੍ਰੇਟਸ ਤੇ ਰਿਪਬਲਿਕਨਸ ਦੇ ਲਈ ਸੇਮ ਹੋਣਾ ਚਾਹੀਦਾ ਹੈਗਾ, ਜਦ ਕਿ ਪ੍ਰੈਜ਼ੀਡੈਂਟ ਦੇ ਮੁੰਡੇ ਲਈ ਫਿਰ ਇਹ ਜਸਟਿਸ ਸੇਮ ਨਹੀਂ ਰੱਖਿਆ ਗਿਆ। ਅੱਜ ਜੋ ਹਾਊਸ ਓਵਰਸਾਈਟ ਕਮੇਟੀ ਆ ਉਹਦੀ ਹੀਅਰਿੰਗ 1 ਵਜੇ ਸ਼ਾਮ ਨੂੰ ਸਟਾਰਟ ਹੋਣੀ ਹੈਗੀ ਆ। ਹਾਊਸ ਰਿਪਬਲਿਕਨਸ ਡਿਬੇਟ ਕਰ ਰਹੇ ਹੈਗੇ ਆ ਭਈ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਜਾਂ ਦੀ ਜਿਹੜੀ ਆ ਇੰਪੀਚਮੈਂਟ ਕਿਸ ਤਰ੍ਹਾਂ ਕੀਤੀ ਜਾਵੇ। ਇਹ ਹਾਊਸ ਸਪੀਕਰ ਕੈਵਨ ਮਕਾਰਥੀ ਉਹਨਾਂ ਨੇ ਦੱਸਿਆ ਹੈਗਾ। ਜੋ ਰਿਪਬਲਿਕਨਸ ਆ ਕਾਫੀ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਆ ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਹੈਗੇ ਆ ਐਲਹੈਂਡਰੋ ਮੈਰਕੋਸ, ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਐਡੀ ਵੱਡੀ ਗਿਣਤੀ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਹੋਈ ਆ ਬਾਰਡਰ ਦੇ ਉੱਤੋਂ, ਉਹ ਆਪਾਂ ਸਾਰਿਆਂ ਨੇ ਦੇਖਿਆ ਹੈਗਾ ਆ। ਸੋ ਜੇ ਡੈਮੋਕ੍ਰੇਟ ਲੱਗੇ ਹੋਏ ਆ ਤੇ ਹੁਣ ਰਿਪਬਲਿਕਨ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਇਹ ਸਾਰੇ ਕਾਸੀ 'ਚ ਲੱਗ ਗਏ ਆ ਕਿਉਂਕਿ ਇਲੈਕਸ਼ਨਾਂ ਲਈ ਸਮਾਂ ਸਿਰਫ ਹੁਣ 1.5 ਸਾਲ ਦਾ ਹੀ ਰਹਿ ਗਿਆ ਆ, 1.5 ਸਾਲ ਤੋਂ ਵੀ ਘੱਟ ਦਾ ਸਮਾਂ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੋਲੈਂਡ ਦੀ। ਪੋਲੈਂਡ ਦੇ ਵਿੱਚ ਇੱਕ ਬੰਦੇ ਨੇ ਆਪਣੀ ਮੰਗੇਤਰ ਦੇ ਸਾਹਮਣੇ ਦੂਜੇ ਬੰਦੇ ਦਾ ਜਿਹੜਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਹਮਲਾਵਰ ਨੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੀ ਇੱਕ ਵੀਡੀਓ ਇਸ ਵੇਲੇ ਲਗਾਤਾਰ ਟ੍ਰੈਂਡ ਕਰ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਉੱਠਦਾ ਕਿ ਇਸ ਬੰਦੇ ਨੇ ਇੱਕ ਬੀਬੀ ਦੇ ਸਾਹਮਣੇ ਦੂਜੇ ਬੰਦੇ ਨੂੰ ਮਾਰ ਕਿਉਂ ਦਿੱਤਾ। ਅਸਲ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹਦੀ ਜਿਹੜੀ ਮੰਗੇਤਰ ਹੈ ਉਹ ਇਸ ਬੰਦੇ ਨੂੰ ਚੀਟ ਕਰ ਰਹੀ ਸੀ ਤੇ ਇਸ ਕਰਕੇ ਇਹਨੇ ਉਹਦੇ ਸਾਹਮਣੇ ਉਹਦੇ ਜਿਹੜਾ ਦੂਜਾ ਪ੍ਰੇਮੀ ਸੀ ਉਹਦਾ ਕਤਲ ਕਰ ਦਿੱਤਾ ਤੇ ਫਿਰ ਇਹਨੇ ਆਪਣੇ ਵੀ ਗੋਲੀ ਮਾਰ ਕੇ ਜਿਹੜਾ ਉਹ ਖੁਦਕੁਸ਼ੀ ਕਰ ਲਈ ਤੇ ਇਸ ਵੇਲੇ ਵੀਡੀਓ ਜਿਹੜੀ ਆ ਉਹ ਟਵਿੱਟਰ ਦੇ ਉੱਤੇ ਲਗਾਤਾਰ ਇਹ ਟ੍ਰੈਂਡ ਕਰ ਰਹੀ ਹੈ। ਖਬਰ ਇਹ ਪੋਲੈਂਡ ਦੀ ਹੈ। ਜੀ ਅਗਲੀ ਖਬਰ ਵੱਲ ਚਲੀਏ। ਜੋ ਇਨ ਐਂਡ ਆਊਟ ਰੈਸਟੋਰੈਂਟ ਆ ਉਹਨਾਂ ਦੇ ਸੰਬੰਧ ਦੇ ਵਿੱਚ ਆ। ਇਨ ਐਂਡ ਆਊਟ ਦੇ ਜੋ CEO ਆ ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਵੀ 5 ਸਟੇਟਾਂ ਦੇ ਵਿੱਚ ਕੋਲੋਰਾਡੋ, ਯੂਟਾ, ਐਰੀਜ਼ੋਨਾ, ਨਵਾਡਾ ਤੇ ਟੈਕਸਸ ਜੋ EMPLOYEES ਆ ਇਨ ਐਂਡ ਆਊਟ ਦੇ, ਉਹਨਾਂ ਨੂੰ ਬੈਨ ਕੀਤਾ ਜਾਊਗਾ ਵੀ ਉਹ ਕਿਸੇ ਤਰ੍ਹਾਂ ਦੇ ਜੋ ਮਾਸਕ ਆ ਉਹ ਨਹੀਂ ਲਾ ਸਕਦੇ ਹੈਗੇ, ਮਾਸਕ ਵੀਅਰ ਨਹੀਂ ਕਰ ਸਕਦੇ। ਸਰੋਤਿਆਂ ਨੂੰ ਯਾਦ ਹੋਊਗਾ ਕਰੋਨਾ ਵਾਇਰਸ ਦੇ ਦੌਰਾਨ ਲਗਭਗ ਹਰ ਇੱਕ ਨੇ ਮਾਸਕ ਪਾਣੇ ਸ਼ੁਰੂ ਕੀਤੇ ਸੀ। ਰੈਸਟੋਰੈਂਟਸ ਦੇ ਵਿੱਚ ਤਾਂ ਬਹੁਤ ਸਾਰਿਆਂ 'ਚ ਕੰਪਲਸਰੀ ਸੀ। ਹਜੇ ਵੀ ਮੇਰੇ ਖਿਆਲ ਨਾਲ ਕੈਲੀਫੋਰਨੀਆ 'ਚ ਕਈ ਜਗ੍ਹਾ ਦੀ ਇੱਦਾਂ ਦੀ ਸਿਚੁਏਸ਼ਨ ਹੈ। ਇਸੇ ਕਰਕੇ ਇਨ ਐਂਡ ਆਊਟ ਵਾਲੇ ਕਹਿੰਦੇ ਆ ਵੀ ਅਸੀਂ ਕੈਲੀਫੋਰਨੀਆ ਨੂੰ ਇਸ ਦੇ ਵਿੱਚ ਇਨਕਲੂਡ ਨਹੀਂ ਕੀਤਾ ਹੈਗਾ। ਇਨ ਐਂਡ ਆਊਟ ਦੇ ਹੈੱਡਕੁਆਟਰਸ ਓਰੇਗਨ ਦੇ ਵਿੱਚ ਹੈਗੇ ਆ
ਸੋ 2 ਸਟੇਟਾਂ ਕੈਲੀਫੋਰਨੀਆ ਤੇ ਓਰੀਗਨ ਦੇ ਵਿੱਚ ਕਹਿੰਦੇ ਵੀ ਜੋ ਉਹਨਾਂ ਦੇ EMPLOYEES ਆ ਉਹਨਾਂ ਦੀ ਮਰਜ਼ੀ ਹੋਊਗੀ ਵੀ ਉਹਨਾਂ ਨੇ ਮਾਸਕ ਪਾਉਣਾ ਆ ਜਾਂ ਨਹੀਂ ਪਾਉਣਾ। ਪਰ ਜੋ ਬਾਕੀ ਦੀਆਂ ਸਟੇਟਾਂ ਮੈਂ ਤੁਹਾਨੂੰ ਦੱਸੀਆਂ ਆ ਉਹਨਾਂ ਦੇ ਵਿੱਚ ਮਾਸਕ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਤੇ ਜੇ ਇਨ ਕੇਸ ਕੋਈ ਮਾਸਕ ਪਾ ਕੇ ਕੰਮ ਕਰਦਾ ਹੈ ਤੇ ਉਹਨੂੰ ਫਾਇਰ ਕੀਤਾ ਜਾ ਸਕਦਾ ਹੈ। ਸੋ ਇਹ ਇਨ ਐਂਡ ਆਊਟ ਆ ਉਹਨਾਂ ਵੱਲੋਂ ਸਟੇਟਮੈਂਟ ਜਾਰੀ ਹੋਈ ਹੈਗੀ। ਜੀ। AI ਦੇ ਉੱਤੇ ਆਪਾਂ ਹਰ ਰੋਜ਼ ਚਰਚਾ ਕਰਦੇ ਹਾਂ। AI ਦੇ ਨਾਲ ਜੁੜੀ ਖਬਰ ਕਦੇ ਨਾ ਕਦੇ ਸਾਹਮਣੇ ਆ ਹੀ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਸੰਯੁਕਤ ਰਾਸ਼ਟਰ ਜਿਹੜਾ ਸੁਰੱਖਿਆ ਪਰਿਸ਼ਦ ਹੈ, ਉਹਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬਾਰੇ ਆਪਣੀ ਪਹਿਲੀ ਮੀਟਿੰਗ ਕੀਤੀ ਹੈ, ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਚੀਨ ਦੇ ਉੱਤੇ ਜਿਹੜੀ ਕੇਂਦਰਿਤ ਸੀ ਇਹ ਗੱਲਬਾਤ, ਤੇ ਇਸ ਗੱਲਬਾਤ ਦੇ ਵਿੱਚ ਸੰਯੁਕਤ ਰਾਸ਼ਟਰ ਨੇ ਇਹ ਗੱਲ ਕਹੀ ਹੈ ਕਿ ਲੋਕਾਂ ਨੂੰ ਸੈਂਸਰ ਕਰਨ ਜਾਂ ਦਬਾਉਣ ਦੇ ਲਈ ਇਹਦੀ ਜਿਹੜੀ ਵਰਤੋਂ ਹੈ ਉਹ ਬਿਲਕੁਲ ਗਲਤ ਹੈ। ਬ੍ਰਿਟੇਨ ਦੇ ਵਿਦੇਸ਼ ਸਕੱਤਰ ਜਿਹੜੇ ਜੇਮਸ ਕਲੀਵਰਲੀ ਨੇ, ਉਹਨਾਂ ਨੇ ਬ੍ਰਿਟੇਨ ਦੇ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਮੀਟਿੰਗ ਕੀਤੀ ਸੀਗੀ ਇੱਕ, ਜਿਹਦੇ ਵਿੱਚ AI ਦੇ ਉੱਤੇ ਚਰਚਾ ਜਿਹੜੀ ਕੀਤੀ ਗਈ ਸੀ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ। ਉਹ ਕਹਿੰਦੇ ਕਿ ਜਿਹੜਾ AI ਹੈ ਮਨੁੱਖੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਮੂਲ ਰੂਪ ਦੇ ਵਿੱਚ ਬਦਲ ਦੇਊਗਾ। ਬੇਸ਼ੱਕ ਉਹ ਕਹਿੰਦੇ ਕਿ ਟੈਕਨੋਲੋਜੀ ਦੀ ਹਰ ਇੱਕ ਨੂੰ ਜ਼ਰੂਰਤ ਹੈ, ਟੈਕਨੋਲੋਜੀ ਬਿਨਾਂ ਸਰਦਾ ਵੀ ਨਹੀਂ, ਪਰ AI ਜਿਹੜਾ ਉਹ ਬਹੁਤ ਜ਼ਿਆਦਾ ਕਈ ਫਾਰਮੈਟਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਅੱਗੇ ਆ ਰਿਹਾ। ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਕਈ ਚੀਜ਼ਾਂ ਅਜਿਹੀਆਂ ਕਰ ਦਿੱਤੀਆਂ ਨੇ ਕਿ ਹੁਣ ਤਾਂ ਜਿਹੜੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਖਬਰ ਦੇਖੀ ਹੋਣੀ ਹੈ ਕਿ ਹਾਲੀਵੁੱਡ ਦੇ ਜਿਹੜੇ ਫਿਲਮ ਮੇਕਿੰਗ ਕੰਮ ਦੇ ਨਾਲ ਜਾਂ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਹੜਤਾਲ ਕੀਤੀ ਹੈ, ਸਮੂਹਿਕ ਹੜਤਾਲ। ਤੇ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਇਹਨੇ ਸਾਡੇ ਜਿਹੜੇ ਸਾਰੇ ਕੰਮ ਕਰਨ ਦੇ ਅਧਿਕਾਰ ਕਹਿ ਲਓ ਜਾਂ ਸਾਡੇ ਜਿਹੜੇ ਸਾਰੇ ਤਰੀਕੇ ਆ ਉਹਨਾਂ ਨੂੰ ਖਤਮ ਕਰਕੇ ਰੱਖ ਦਿੱਤਾ। ਤੇ ਹੁਣ ਤਾਂ ਮੇਕਿੰਗ ਦੇ ਵਿੱਚ ਵੀ ਸੁਣਦੇ ਆ ਕਿ ਇਸ ਤਰ੍ਹਾਂ ਇਸ ਤੋਂ ਅੱਗੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਆ ਰਹੀਆਂ ਨੇ। ਤੇ 15 ਮੈਂਬਰੀ ਕੌਂਸਲ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਜਿਹੜੇ ਐਂਟੋਨੀਓ ਗੁਟਰੇਸ, ਜੈਕ ਕਲਾਰਕ, ਹਾਈ ਪ੍ਰੋਫਾਈਲ AI ਸਟਾਰਟਅਪ ਐਂਥਰੋਪੈਕ ਦੇ ਸਹਿ ਸੰਸਥਾਪਕ ਨੇ, ਜਿਹੜੇ ਉਹ AI ਐਥਿਕਸ ਐਂਡ ਗਵਰਨੈਂਸ ਦੇ ਲਈ ਜਿਹੜਾ ਉਹ ਚੀਨ UK ਖੋਜ ਕੇਂਦਰ ਦੇ ਜਿਹੜੇ ਸਹਿ ਨਿਰਦੇਸ਼ਕ ਨੇ ਪ੍ਰੋਫੈਸਰ ਯੈਂਗ ਜੀ, ਉਹਦੇ ਦੁਆਰਾ ਸੰਖੇਪ ਜਿਹੜੀ ਇਹ ਜਾਣਕਾਰੀ ਦਿੱਤੀ ਗਈ ਹੈ। ਤੇ AI ਗੁਟਰੇਸ ਨੇ ਕਿਹਾ ਕਿ ਜਿਹੜੀ AI ਹੈ ਇਹਦੇ ਫੌਜੀ ਤੇ ਗੈਰ ਫੌਜੀ ਐਪਲੀਕੇਸ਼ਨਾਂ ਦੇ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਦੇ ਲਈ ਬਹੁਤ ਗੰਭੀਰ ਨਤੀਜੇ ਜਿਹੜੇ ਆ ਉਹ ਹੋ ਸਕਦੇ ਆ। ਜੀ ਜੀ, ਅਗਲੀ ਖਬਰ ਪਰ ਚਲੀਏ। ਇੱਕ ਬੜੀ ਹੈਰਾਨੀਜਨਕ ਖਬਰ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦਾ ਇੱਕ ਫਿਸ਼ਰਮੈਨ ਕਹਿੰਦੇ ਪਈ ਉਹ ਸਮੁੰਦਰ ਦੇ ਵਿੱਚ ਫਿਸ਼ਿੰਗ ਕਰਨ ਚਲਾ ਗਿਆ, ਨਾਲ ਉਹਦਾ ਇੱਕ ਕੁੱਤਾ ਸੀਗਾ, ਤੇ 3 ਮਹੀਨਿਆਂ ਬਾਅਦ ਉਸ ਨੂੰ ਜਿਹੜਾ ਆ ਲੱਭਿਆ ਗਿਆ ਹੈਗਾ ਆ। ਆਸਟ੍ਰੇਲੀਅਨ ਸੇਲਰ ਮੈਕਸੀਕਨ ਟੂਨਾ ਬੋਟ ਦੇ ਵਿੱਚ ਸੇਲਿੰਗ ਕਰਨ ਚਲ ਗਿਆ ਸੀ। ਕਹਿੰਦਾ ਵੀ ਇਸ ਸਾਰੇ ਸਮੇਂ ਦੇ ਦੌਰਾਨ ਉਸ ਦੇ ਕਈ ਗੁੱਡ ਦਿਨ ਵੀ ਆਏ, ਕਈ ਬੈਡ ਡੇਜ਼ ਵੀ ਆਏ, ਪਰ ਸਟਾਰਮ ਵੀ ਆਏ, ਜਿਹਦੇ ਨਾਲ ਉਹਦਾ ਜੋ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਸੀ ਉਹ ਬੰਦ ਹੋ ਗਿਆ। ਪਰ ਉਹਦਾ ਜਿਹੜਾ ਡੌਗ ਆ ਤੇ ਉਹ ਖੁਦ ਸਰਵਾਈਵ ਕਰ ਗਏ। ਉਹ ਰਾਹ ਫਿਸ਼ ਤੇ ਕੱਚੀ ਜਿਹੜੀ ਮੱਛੀ ਆ ਉਹ ਕਹਿੰਦੇ ਅਸੀਂ ਖਾਂਦੇ ਰਹੇ, ਜਿਹਦੇ ਕਰਕੇ ਜੋ ਆ ਸਰਵਾਈਵ ਕਰ ਗਏ। ਟਿਮਥੀ ਲਿੰਡਸੇ ਸ਼ੈਡਿਕ 54 ਸਾਲਾਂ ਦਾ ਮੈਕਸੀਕਨ ਸਿਟੀ ਆਫ ਮੈਨਜ਼ੂਲਾ ਜੋ ਹੈਗੀ ਆ, ਉਹਨਾਂ ਨੇ ਐਗਜ਼ਾਮਿਨ ਕੀਤਾ ਬੋਟ ਨੂੰ ਤੇ ਇਸ ਨੂੰ ਰੈਸਕਿਊ ਵੀ ਕੀਤਾ। ਉਹ ਕਹਿੰਦਾ ਵੀ ਮੈਂ ਹੁਣ ਬਹੁਤ ਵਧੀਆ ਫੀਲ ਕਰ ਰਿਹਾ ਹੈਗਾ, ਲੋਟ ਬੈਟਰ ਦੈਨ ਆਈ ਵਾਜ਼, ਤੇ ਸਮਾਈਲਿੰਗ ਫੇਸ ਦੇ ਨਾਲ 210 ਮੀਲ ਦੂਰ ਜੋ ਪੋਰਟ ਸਿਟੀ ਹੈਗੀ ਆ ਮੈਕਸੀਕੋ ਦੀ, ਉੱਥੋਂ ਇੱਕ ਹੈਲੀਕਾਪਟਰ ਨੇ ਉਸ ਨੂੰ ਜਿਹੜਾ ਆ ਲੱਭਿਆ ਤੇ ਉਸ ਤੋਂ ਬਾਅਦ ਉਸ ਨੂੰ ਰੈਸਕਿਊ ਕੀਤਾ ਗਿਆ। ਉਹਦਾ ਜਿਹੜਾ ਕੁੱਤਾ ਆ ਉਹ ਵੀ ਨਾਲ ਦੀ ਨਾਲ ਰੈਸਕਿਊ ਕੀਤਾ ਗਿਆ। ਉਹ ਕਹਿੰਦਾ ਵੀ ਮੈਂ ਸੀਲਿੰਗ ਜੋ ਕਰਦਾ ਹੈਗਾ ਆ ਇੰਜੋਏ ਕਰਦਾ, ਤੇ ਮੈਂ ਇਕੱਲਾ ਰਹਿਣਾ ਪਸੰਦ ਕਰਦਾ, ਇਕੱਲਾ ਸਮੁੰਦਰ ਦੇ ਵਿੱਚ। ਵੀ ਮੈਂ 3 ਮਹੀਨੇ ਬਹੁਤ ਇੰਜੋਏ ਕੀਤਾ। ਹਾਲਾਂਕਿ ਦੇਖ ਲਓ ਵੀ ਕੱਚੀ ਮੱਛੀ ਖਾ ਕੇ ਉਹ ਸਰਵਾਈਵ ਕਰਦਾ ਰਿਹਾ, ਤੇ 3 ਮਹੀਨੇ ਤੱਕ ਜਿਹੜਾ ਆ ਉਹ ਬਿਲਕੁਲ ਠੀਕ ਠਾਕ ਰਿਹਾ, ਤੇ ਉਸ ਨੂੰ ਹੁਣ ਬਾਹਰ ਕੱਢ ਲਿਆ ਗਿਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਆਸਟ੍ਰੇਲੀਆ ਦਾ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਨੇ ਇੱਕ ਰਾਸ਼ਟਰਮੰਡਲ ਖੇਡਾਂ ਜਿਹੜੇ 2026 ਦੀਆਂ ਨੇ ਉਹਨਾਂ ਦੀ ਮੇਜ਼ਬਾਨੀ ਛੱਡ ਦਿੱਤੀ ਹੈ। ਇਹਨਾਂ ਦਾ ਕਹਿਣਾ ਇਹ ਹੈ ਕਿ ਇਹ ਜਿਹੜੀ ਅੰਦਾਜ਼ਨ ਕੀਮਤ ਆ, ਜਿਹੜੀ ਲਾਗਤ ਆਊਗੀ, ਉਹ ਸਾਡੇ ਵੱਸੋਂ ਬਾਹਰ ਦੀ ਗੱਲ ਹੈ। ਵਿਕਟੋਰੀਆ ਦੇ ਮੁੱਖ ਮੰਤਰੀ ਨੇ ਡੇਨੀਅਲ ਐਂਡਰਿਊਜ਼, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਸਰਕਾਰ ਪਿਛਲੇ ਸਾਲ ਇਹਨਾਂ ਖੇਡਾਂ ਦੀ ਮੇਜ਼ਬਾਨੀ ਦੇ ਲਈ ਸਹਿਮਤ ਹੋ ਗਈ ਸੀ, ਪਰ ਕਿਸੇ ਵੀ ਕੀਮਤ ਤੇ ਉਹਨਾਂ ਨੇ ਕਿਹਾ ਕਿ
ਇਹਨਾਂ ਖੇਡਾਂ ਦੇ ਮੇਜ਼ਬਾਨੀ ਦੇ ਲਈ 2.6 ਅਰਬ ਆਸਟ੍ਰੇਲੀਅਨ ਡਾਲਰ ਯਾਨੀ ਕਿ 1.8 ਅਰਬ ਅਮਰੀਕੀ ਡਾਲਰ ਦਾ ਬਜਟ ਰੱਖਿਆ ਸੀ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਜਿਹੜੇ ਲੰਘੇ ਦਿਨਾਂ ਦੇ ਵਿੱਚ ਅਸੀਂ ਅੰਦਾਜ਼ੇ ਲਾਏ ਆ, ਉਹਨਾਂ ਦੇ ਵਿੱਚ ਸੰਭਾਵੀ ਲਾਗਤ ਜਿਹੜੀ ਆ ਉਹ 7 ਅਰਬ ਆਸਟ੍ਰੇਲੀਅਨ ਡਾਲਰ ਯਾਨੀ ਕਿ 4.8 ਅਰਬ ਅਮਰੀਕੀ ਡਾਲਰ ਤੱਕ ਪੁੱਜ ਗਈ ਆ, ਜਿਹੜੀ ਕਿ ਸਾਡੇ ਕਿਆਫਿਆਂ, ਸਾਡੇ ਅੰਦਾਜ਼ਿਆਂ ਤੋਂ ਕਾਫੀ ਵੱਧ ਹੈ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਛੱਡਣ ਦੇ ਲਈ ਜਿਹੜੀ ਆ ਉਹ ਪ੍ਰੈਫਰੈਂਸ ਦਿੱਤੀ ਹੈ ਜਾਂ ਪਹਿਲ ਕੀਤੀ ਹੈ। ਸੋ ਉਹਨਾਂ ਨੇ ਕਿਹਾ ਕਿ ਹੁਣ ਡੇਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਕੀਮਤਾਂ ਵਧਣ ਕਰਕੇ, ਅੰਦਾਜ਼ਨ ਲਾਗਤ ਵਧਣ ਕਰਕੇ ਇਹ ਜਿਹੜੀ ਖੇਡਾਂ ਦੀ ਮੇਜ਼ਬਾਨੀ ਹੈ ਸਾਡੇ ਵੱਸੋਂ ਬਾਹਰ ਦੀ ਗੱਲ ਹੈ, ਤੇ ਵਿਕਟੋਰੀਆ ਹੁਣ ਇਹਨਾਂ ਖੇਡਾਂ ਦੀ ਮੇਜ਼ਬਾਨੀ ਜਿਹੜੀ ਆ ਉਹ ਨਹੀਂ ਕਰੇਗਾ। ਜੀ ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਖਬਰਾਂ ਸਾਂਝੀਆਂ ਕਰਦੇ ਹਾਂ। ਜੀ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਵਰਲਡ ਦੀ 5ਵੀਂ 6ਵੀਂ ਲਾਰਜੈਸਟ ਇਕਨੋਮੀ ਆ, ਜੀ ਤੇ ਕੈਲੀਫੋਰਨੀਆ ਦੇ ਵਿੱਚ ਟੌਪ ਨੌਚ ਯੂਨੀਵਰਸਿਟੀਜ਼ ਹੈਗੀਆਂ। ਪਰ ਇੱਕ ਨਵੀਂ ਸਟੱਡੀ ਜੋ ਆਈ ਹੈਗੀ ਆ ਵਾਲਟ ਹੱਬ ਦੇ ਮੁਤਾਬਕ, ਕੈਲੀਫੋਰਨੀਆ ਦੇ 7 ਸ਼ਹਿਰ ਇਦਾਂ ਦੇ ਆ ਪੂਰੇ ਅਮਰੀਕਾ ਦੇ, ਜੇ 15 ਸ਼ਹਿਰ ਉਹਨਾਂ ਨੇ ਜਿਹੜੇ ਫਿਗਰ ਆਊਟ ਕੀਤੇ ਆ, ਜਿਹੜੇ ਸਭ ਤੋਂ ਘੱਟ ਜਿੱਥੇ ਲੋਕ ਪੜ੍ਹੇ ਲਿਖੇ ਰਹਿੰਦੇ ਆ, ਘੱਟ ਪੜ੍ਹੇ ਲਿਖੇ ਲੋਕ ਰਹਿੰਦੇ ਹੈਗੇ ਆ। ਲੀਸਟ ਐਜੂਕੇਟਡ ਸਿਟੀਜ਼ ਜਿਹੜੀਆਂ ਆ ਅਮਰੀਕਾ ਦੇ ਵਿੱਚ, ਉਹਦੇ ਚੋਂ ਕੈਲੀਫੋਰਨੀਆ ਦੀਆਂ 7 ਸ਼ਹਿਰ ਆਏ ਹੈਗੇ ਆ। ਇਹ ਫਾਈਨੈਂਸ਼ੀਅਲ ਵੈਬਸਾਈਟ ਕੰਪੇਅਰ ਕਰਦਾ 150 ਦੇ ਕਰੀਬ ਜੋ ਵੱਡੀਆਂ ਯੂਐਸਏ ਦੀਆਂ ਮੈਟਰੋ ਸਿਟੀਜ਼ ਹੈਗੀਆਂ, ਤੇ ਅਕ੍ਰੋਸ 11 ਮੈਟ੍ਰਿਕਸ ਵੱਖ-ਵੱਖ ਜੋ ਯੂਜ਼ ਕਰਦੇ, ਜਿਹਦੇ ਵਿੱਚ ਉਹ ਕਰਦੇ ਆ ਅਡਲਟਸ ਵਿਦ ਹਾਈ ਸਕੂਲ, ਕਾਲਜ ਜਾਂ ਗ੍ਰੈਜੂਏਟ ਡਿਗਰੀ, ਐਵਰੇਜ ਕੁਆਲਿਟੀ ਆਫ ਪਬਲਿਕ ਸਕੂਲ ਜਾਂ ਯੂਨੀਵਰਸਿਟੀ। ਡੇਟਾ ਰਿਸਰਚਰਸ ਨੇ ਐਗਜ਼ਾਮਿਨ ਕੀਤਾ ਹੈਗਾ ਆ ਅਡਲਟਸ ਜਿਹੜੇ 25 ਆ ਜਾਂ ਉਹਨਾਂ ਤੋਂ ਉੱਪਰ, ਜਿਨ੍ਹਾਂ ਦੇ ਕੋਲ ਬੈਚਲਰ ਡਿਗਰੀ ਜਾਂ ਉਸ ਤੋਂ ਜ਼ਿਆਦਾ ਹੈਗੀ ਆ। ਸੋ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਸਭ ਤੋਂ ਘੱਟ ਜਿਹੜੇ ਸ਼ਹਿਰਾਂ 'ਚ ਸਭ ਤੋਂ ਘੱਟ ਪੜ੍ਹੇ ਲਿਖੇ ਲੋਕ ਰਹਿੰਦੇ ਆ, ਉਹ ਕੈਲੀਫੋਰਨੀਆ ਦੇ, ਜੇ ਮੈਂ ਦੱਸਦਾ ਜਾਵਾਂ, ਵੈਸੇਲੀਆ ਨੰਬਰ 1 ਆਇਆ ਪੂਰੇ ਅਮਰੀਕਾ ਦੇ ਵਿੱਚ, ਵੇਕਰਫੀਲਡ ਨੰਬਰ 4 ਆਇਆ, ਮੋਡੈਸਟੋ ਨੰਬਰ 5, ਸਟਾਕਟਨ ਨੰਬਰ 6, ਸਲੀਨਸ ਨੰਬਰ 10, ਫ੍ਰਿਜ਼ਨੋ ਨੰਬਰ 11 ਤੇ ਰਿਵਰਸਾਈਡ ਸੈਨ ਬਰਨਡੀਨੋ ਨੰਬਰ 14। ਪਰ ਦੂਸਰੇ ਪਾਸੇ ਦੇਖਦੇ ਜਾਈਏ, ਜਿੱਥੇ ਸਭ ਤੋਂ ਜ਼ਿਆਦਾ ਜੋ ਪੜ੍ਹੇ ਲਿਖੇ ਲੋਕ ਆ, ਉਹ ਐਨ ਆਰਬਰ ਮਿਸ਼ੀਗਨ ਦੇ ਵਿੱਚ, ਮੋਸਟ ਐਜੂਕੇਟਡ ਸਿਟੀ ਅਮਰੀਕਾ ਦੀ ਆ, ਨੰਬਰ 1 ਆਈ ਆ। ਤੇ ਪਹਿਲੇ ਪੰਜਾਂ ਦੇ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਸੈਨ ਹੋਜ਼ੇ, ਸਨੀਵਿਲ, ਸੈਂਟਾ ਕਲਾਰਾ ਨੰਬਰ 2 ਆਇਆ, ਜਿੱਥੇ ਸਭ ਤੋਂ ਜ਼ਿਆਦਾ ਐਜੂਕੇਟਡ ਲੋਕ ਰਹਿੰਦੇ ਆ। ਸੈਨ ਫਰਾਂਸਿਸਕੋ, ਓਕਲੈਂਡ, ਬਰਕਲੇ ਨੰਬਰ 4 ਆਇਆ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਤੁਸੀਂ ਸ਼ਹਿਰ ਸੁਣ ਲਿਆ, ਇਹਨਾਂ 'ਚ ਬਹੁਤ ਸਾਰੇ ਪੰਜਾਬੀ ਰਹਿੰਦੇ ਆ। ਜੀ ਥੋੜਾ ਘਰ, ਵੱਡਾ ਘਰ ਦੇਖਣ ਨਾਲੋਂ ਉਦਾਂ ਦਾ ਸ਼ਹਿਰ, ਉਦਾਂ ਦਾ ਏਰੀਆ ਦੇਖਿਆ ਕਰੋ, ਜਿੱਥੇ ਸਕੂਲ ਸਭ ਤੋਂ ਬੈਸਟ ਹੋਣ, ਜਿੱਥੇ ਹਸਪੀਟਲ ਵਧੀਆ ਹੋਣ, ਯੂਨੀਵਰਸਿਟੀਜ਼ ਵਧੀਆ ਹੋਣ। ਇਹ ਤੁਹਾਨੂੰ ਹੁਣ ਜਿਹੜਾ ਡਾਟਾ ਆ, ਇੱਕ ਫਾਈਨੈਂਸ਼ੀਅਲ ਵੈਬਸਾਈਟ ਆ, ਉਸ ਨੇ ਦਿੱਤਾ ਹੈਗਾ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਉੱਤਰੀ ਕੋਰੀਆ ਜਿਹੜਾ ਉਹ ਲਗਾਤਾਰ ਆਪਣੇ ਮਿਜ਼ਾਈਲ ਪ੍ਰੀਖਣ ਕਰਕੇ ਉਹਨਾਂ ਵਿਵਾਦਾਂ ਦੇ ਵਿੱਚ ਜਾਂ ਖਬਰਾਂ ਦੇ ਵਿੱਚ ਰਹਿੰਦਾ, ਤੇ ਇੱਕ ਵਾਰ ਫਿਰ ਤੋਂ ਬੈਲਿਸਟਿਕ ਮਿਜ਼ਾਈਲ ਦਾ ਜਿਹੜੀਆਂ ਮਿਜ਼ਾਈਲਾਂ ਨੇ ਉਹਨਾਂ ਦੀ ਉਹਨੇ ਪਰਖ ਕੀਤੀ ਹੈ। ਦੇਰ ਰਾਤ ਪੂਰਬੀ ਸਾਗਰ ਦੇ ਵਿੱਚ 2 ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਨੇ, ਤੇ ਇਸ ਤੋਂ ਪਹਿਲਾਂ ਅਮਰੀਕਾ ਨੇ ਦਹਾਕਿਆਂ ਦੇ ਵਿੱਚ ਪਹਿਲੀ ਵਾਰ ਦੱਖਣੀ ਕੋਰੀਆ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਨਾਲ ਲੈਸ ਪਣਡੁੱਬੀ ਜਿਹੜੀ ਉਹ ਤੈਨਾਤ ਕੀਤੀ ਸੀਗੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫਸ ਆਫ ਸਟਾਫ ਨੇ ਦੱਸਿਆ ਕਿ ਤੜਕੇ 3:30 ਤੋਂ ਲੈ ਕੇ 4:45 ਤੱਕ ਉੱਤਰੀ ਕੋਰੀਆ ਨੇ ਕੋਰੀਆਈ ਟਾਪੂ ਦੇ ਪੂਰਬੀ ਇਲਾਕਿਆਂ ਦੇ ਵਿੱਚ ਸਮੁੰਦਰ ਦੇ ਵਿੱਚ ਡਿੱਗਣ ਤੋਂ ਪਹਿਲਾਂ ਰਾਜਧਾਨੀ ਪਿਓਂਗਯਾਂਗ ਦੇ ਨੇੜੇ ਇਲਾਕੇ ਦੇ ਵਿੱਚ ਘੱਟ ਦੂਰੀ ਦੀਆਂ 2 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ, ਅਤੇ ਇਹ 550 ਕਿਲੋਮੀਟਰ ਤੱਕ ਦੀ ਦੂਰੀ ਤੱਕ ਗਈਆਂ ਸਨ। ਸੋ ਜਿਹੜਾ ਉੱਤਰੀ ਕੋਰੀਆ ਉਹਨੇ ਵੀ ਹੁਣ ਦੱਖਣੀ ਕੋਰੀਆ ਦੀ ਤਰਜ਼ ਤੇ ਜਿਹੜੇ ਮਿਜ਼ਾਈਲ ਪ੍ਰੀਖਣ ਨੇ ਉਹਨਾਂ ਨੂੰ ਤੇਜ਼ ਕਰ ਦਿੱਤਾ। ਤੇ ਇੱਥੇ ਇਹ ਦੱਸਦੇ ਚੱਲੇ ਕਿ ਬਹੁਤ ਵਾਰ ਆਪਾਂ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦੇ ਵਿੱਚ ਕਨਫਿਊਜ਼ ਹੋ ਜਾਂਦੇ ਹਾਂ ਕਿ ਕਿਹੜਾ। ਅਸਲ ਦੇ ਵਿੱਚ ਉੱਤਰੀ ਕੋਰੀਆ ਜਿਹੜਾ ਉਹ ਪ੍ਰੋ ਅਮਰੀਕਾ, ਤੇ ਦੱਖਣੀ ਕੋਰੀਆ ਉਹ ਹੈ ਜਿੱਥੋਂ ਦਾ ਜਿਹੜਾ ਤਾਨਾਸ਼ਾਹ ਉਹ ਸੁਰਖੀਆਂ ਦੇ ਵਿੱਚ ਰਹਿੰਦਾ, ਜਿੱਥੋਂ ਦਾ ਤਾਨਾਸ਼ਾਹ ਜਿਹੜਾ ਕਿਮ ਯੋਂਗ ਉਨ ਹੈ, ਸ਼ਾਇਦ ਉਹਦਾ ਨਾਮ ਹੈ, ਨਾ ਵਿਸਰਦਾ ਹੋਵਾਂ। ਤੇ ਉਹ ਹਮੇਸ਼ਾ ਉਹਨੇ ਆਪਦੇ ਰਿਸ਼ਤੇਦਾਰ ਨੇੜਲੇ ਸਿਰਫ ਇਸ ਕਰਕੇ ਮਰਵਾ ਦਿੱਤੇ ਕਿ ਉਹਨਾਂ ਬੰਦਿਆਂ ਤੋਂ ਸ਼ੱਕ ਕਰਦਾ ਸੀਗਾ। ਜੀ ਜੀ ਤੇ ਜਾਂਦੇ ਜਾਂਦੇ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਕਲਚਰਲ ਸੈਂਟਰ ਯੂਐਸਏ ਵੱਲੋਂ ਆਰਟ ਐਗਜ਼ੀਬਿਸ਼ਨ ਪੇਂਟਿੰਗਸ ਦੀ, ਜੋ ਪਰਮ ਸਿੰਘ ਕੈਲਗਰੀ ਤੋਂ ਹੈਗੇ, ਉਹਨਾਂ ਦੀ ਲਾਈ ਹੋਈ ਆ। ਪੰਜਾਬੀ ਰੇਡੀਓ ਯੂਐਸਏ ਦਾ ਜੋ ਕਲਚਰ ਸੈਂਟਰ ਦਾ ਸਟੂਡੀਓ ਹੈਗਾ ਫ੍ਰਿਜ਼ਨੋ ਦੇ ਵਿੱਚ, ਜਦੋਂ ਤੁਸੀਂ ਗੂਗਲ ਤੇ ਜਾਂ ਐਪ ਤੇ ਸਰਚ ਕਰੋਗੇ ਤੁਹਾਨੂੰ ਲੱਭ ਜਾਂਦਾ ਹੈ। ਤੇ ਹਰ ਰੋਜ਼ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਸੀਂ ਉਹ ਪੇਂਟਿੰਗਸ ਦੇਖ ਸਕਦੇ ਆ। ਵੱਡੀ ਗਿਣਤੀ ਦੇ ਵਿੱਚ ਅਮਰੀਕਨ ਲੋਕ ਵੀ ਉਹਨਾਂ ਨੂੰ ਦੇਖਣ ਆ ਰਹੇ ਆ। ਕੱਲ ਫ੍ਰਿਜ਼ਨੋ ਦਾ ਇੱਕ ਜੋ ਲੋਕਲ ਟੀਵੀ ਚੈਨਲ ਆ ਫੌਕਸ 26, ਉਹਨਾਂ ਨੇ ਉਸ ਦੀ ਕਵਰੇਜ ਕੀਤੀ ਆ ਵੀ ਜੋ ਨਿਊ ਐਗਜ਼ੀਬਿਸ਼ਨ ਹਾਈਲਾਈਟਸ ਦਾ ਸਿੱਖ ਪੰਜਾਬੀ ਕਲਚਰ ਫ੍ਰਿਜ਼ਨੋ 'ਚ, ਉਹਨਾਂ ਦੀਆਂ ਪੇਂਟਿੰਗਸ ਦੀਆਂ ਪਿਕਚਰ ਦਿੱਤੀਆਂ ਆ। ਪਰਮ ਸਿੰਘ ਬੜੇ ਹੀ ਸਾਦੇ ਜਿਹੜੇ ਸਿੱਖ ਹੈਗੇ ਆ। 18ਵੀਂ ਸਦੀ ਦੇ ਵਿੱਚ ਸਿੱਖ ਕਿਸ ਤਰ੍ਹਾਂ ਰਹਿੰਦੇ ਸੀ,
ਸਿੱਖਾਂ ਨਾਲ ਕੀ ਕੁਝ ਹੋਇਆ, ਉਹਨਾਂ ਦੀਆਂ ਪੇਂਟਿੰਗਸ ਦੇ ਉੱਤੇ ਉਹਨਾਂ ਦਾ ਬਹੁਤ ਜ਼ੋਰ ਹੈਗਾ। ਅਕਾਲ ਤਖ਼ਤ ਸਾਹਿਬ ਨੂੰ ਜਦੋਂ ਇੰਡੀਆ ਦੀ ਸਰਕਾਰ ਨੇ ਢਹਿ ਢੇਰੀ ਕਰ ਦਿੱਤਾ, ਉਹਦੇ ਸੰਬੰਧ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਫੋਟੋ ਨਾਲ ਇੱਕ ਸਿੰਘ ਦੀ ਫੋਟੋ ਆ, ਹੱਥ ਉੱਪਰ ਨੂੰ ਚੱਕ ਕੇ ਵੀ ਅਸੀਂ ਇਹਦੇ ਵਿੱਚੋਂ ਵੀ ਜਿੱਤ ਕੇ ਉੱਪਰ ਆਏ ਹੈਗੇ ਆ। ਇਹ ਬਹੁਤ ਵੱਡੀ ਪਿਕਚਰ ਪੇਂਟਿੰਗ ਜੋ ਆ ਫਰੀਮੌਂਟ ਗੁਰਦੁਆਰਾ ਸਾਹਿਬ ਵੀ ਲੱਗੀ ਹੋਈ ਆ। ਤੇ ਪਰਮ ਸਿੰਘ ਉਹਨਾਂ ਦੀਆਂ ਐਗਜ਼ੀਬਿਸ਼ਨਸ ਪਿਛਲੀ ਵਿਸਾਖੀ ਦੇ ਉੱਤੇ ਐਪਲ ਕੰਪਨੀ ਦਾ ਜੋ ਹੈੱਡਕੁਆਟਰ ਆ ਕੋਪਰਟੀਨੋ 'ਚ, ਉੱਥੇ ਉਹਨਾਂ ਦੀਆਂ ਐਗਜ਼ੀਬਿਸ਼ਨ ਲੱਗੀਆਂ ਸੀਆਂ। ਹੁਣ ਕੁਝ ਹਫ਼ਤਿਆਂ 'ਚ ਉਹਨਾਂ ਦੀਆਂ UCLA ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਦੇ ਵਿੱਚ ਐਗਜ਼ੀਬਿਸ਼ਨ ਲੱਗਣੀ ਹੈਗੀ ਆ। ਸੋ ਕਾਫੀ ਪ੍ਰੋਮੀਨੈਂਟ ਆ। ਸੋ ਜੇ ਤੁਸੀਂ ਦੇਖਣੇ ਚਾਹੁੰਦੇ ਆ ਬੱਚਿਆਂ ਨੂੰ, ਪਰਿਵਾਰਾਂ ਨੂੰ, ਤੇ ਤੁਸੀਂ ਪ੍ਰਿਜ਼ਨੋ ਵਾਲੇ ਸਟੂਡੀਓ 'ਚ ਜਾ ਕੇ ਉਹ ਦੇਖ ਸਕਦੇ ਆ। ਤੇ ਪੰਜਾਬੀ ਰੇਡੀਓ ਦਾ ਫੋਨ ਨੰਬਰ ਮੈਂ ਤੁਹਾਨੂੰ ਦੱਸਦਾ ਜਾਵਾਂ 408 272 5200। ਜੀ ਜੀ। ਸੋ ਇੱਥੇ ਹੀ ਪ੍ਰੋਗਰਾਮ ਜਿਹੜਾ ਅਪਡੇਟ ਅਮਰੀਕਾ ਹੈ ਇਸ ਦਾ ਸਮਾਂ ਜਿਹੜਾ ਉਹ ਸਮਾਪਤ ਹੁੰਦਾ ਜੀ। ਲਈਏ ਜੀ ਇਜਾਜ਼ਤ। ਜੀ ਜੀ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US